ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੂਨੀਆ ਹੁਣਾਂ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਹੋਈਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ ਹੈ। ਸੋ ਪੂਨੀਆ ਜੀ ਨੂੰ ਨਾਲ ਲੈਂਦੇ ਹਾਂ ਤੇ ਫਿਰ ਖਬਰਾਂ ਦਾ ਰੁਖ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਆਪਾਂ ਖਬਰ ਜਿਹੜੀ ਦੇਸ਼ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, 22 ਤਰੀਕ ਨੂੰ ਦੁਖਦਾਈ ਆਤਮਘਾਤੀ ਜਿਹੜਾ ਹਮਲਾ ਵਾਪਰਦਾ ਹੈ ਉਸ ਤੋਂ ਬਾਅਦ ਦੁੱਖ ਦਾ ਮਾਹੌਲ ਹੈ ਪੂਰੇ ਦੇਸ਼ ਦੇ ਵਿੱਚ ਤੇ ਉਸੇ ਦੇ ਨਾਲ ਜੁੜੀ ਹੋਈ ਕਰ ਲੈਂਦੇ ਆ। ਕਹਿੰਦੇ 6 ਲੋਕਾਂ ਦੇ ਘਰ ਬਲਾਸਟ ਨਾਲ ਢਾਏ ਗਏ ਨੇ ਜੀ। ਇਹ ਕੌਣ ਲੋਕ ਨੇ, ਕਿਉਂ ਢਾਏ ਗਏ ਨੇ ਕਸ਼ਮੀਰ ਦੇ ਵਿੱਚ ਇਹ ਘਰ, ਇਹਨਾਂ ਤੇ ਜ਼ਰਾ ਚਾਨਣਾ ਪਾਇਓ। ਦੇਖੋ, ਜੰਮੂ ਕਸ਼ਮੀਰ ਦੇ ਕੁਛ ਲੋਕਾਂ ਦੀ ਲਿਸਟ ਬਣਾਈ ਗਈ ਹੈਗੀ ਆ ਇੰਡੀਅਨ ਆਰਮੀ ਵੱਲੋਂ, ਅਤੇ ਉਹ ਉੱਥੇ ਉਹ ਬਲਾਸਟ ਕਰ ਕਰਕੇ ਕਿਤੇ ਨਾ ਕਿਤੇ ਜਿਹੜੇ ਆਪਾਂ ਕਹਿ ਲਈਏ ਕਿ ਘਰਾਂ ਨੂੰ ਡਾਹ ਰਹੇ ਨੇ ਅਤੇ ਕਹਿ ਰਹੇ ਨੇ ਕਿ ਇਹਨਾਂ ਦਾ ਜਿਹੜਾ ਜਿਹੜੀ ਖੁਫੀਆ ਏਜੰਸੀਆਂ ਨੇ ਉਹ ਦੱਸ ਰਹੀਆਂ ਨੇ ਕਿ ਇਹਨਾਂ ਦਾ ਕਿਤੇ ਨਾ ਕਿਤੇ ਆਤੰਕੀ ਸੰਗਠਨਾਂ ਨਾਲ ਇਹਨਾਂ ਦਾ ਲੈਣ ਦੇਣ ਹੈਗਾ। ਇਹਦੇ 'ਚ ਕਿਤੇ ਨਾ ਕਿਤੇ ਜੇ ਆਪਾਂ ਗੱਲ ਕਰੀਏ ਕਿ ਕੁਲਗਾਂਵ, ਅਨੰਤਨਾਗ, ਸ਼ੋਪੀਆਂ, ਪੁਲਵਾਮਾ, ਸੋਪੋਰ, ਤਰਾਲ, ਇਹ ਬੇਸਿਕਲੀ ਲੋਕ ਨੇ ਜਿਨ੍ਹਾਂ 'ਤੇ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ 'ਤੇ ਇਹ ਹਮਲਾ ਕੀਤਾ ਜਾ ਰਿਹਾ ਹੈਗਾ। ਅਤੇ 6 ਹਜੇ ਤੱਕ ਦੱਸਿਆ ਜਾ ਰਿਹਾ ਹੈਗਾ ਕਿ 6 ਕਸ਼ਮੀਰੀਆਂ ਦੇ ਘਰ ਬਲਾਸਟ ਕਰ ਦਿੱਤੇ ਗਏ ਹਨ। ਕਿਹਾ ਜਾ ਰਿਹਾ ਹੈਗਾ ਕਿ ਜ਼ਿਆਦਾਤਰ ਦਾ ਜਿਹੜਾ ਆਪਾਂ ਕਹਿ ਲਈਏ ਕਿ ਜਿਹੜਾ ਤਾਲੁਕਾਤ ਹੈ ਉਹ ਲਸ਼ਕਰ ਏ ਤੈਯਬਾ ਨਾਲ ਹੈ। ਜੈਸੇ ਮੁਹੰਮਦ ਦਾ ਨਾਮ ਵੀ ਆ ਰਿਹਾ ਹੈਗਾ, ਹਿਜ਼ਬੁਲ ਮੁਜਾਹਿਦੀਨ ਦਾ ਨਾਮ ਵੀ ਆ ਰਿਹਾ ਹੈਗਾ। ਇਸ ਤੋਂ ਇਲਾਵੇ ਦੇਖੋ, ਇਹਦੇ 'ਚ ਇੱਕ ਗੱਲ ਹੋਰ ਨਿਕਲ ਕੇ ਆ ਰਹੀ ਹੈ ਕਿ ਜਿਹੜੀ LOC ਲਾਈਨ ਆਫ ਕੰਟਰੋਲ ਹੈ ਉੱਥੇ ਇੰਡੀਆ ਅਤੇ ਪਾਕਿਸਤਾਨ ਦੋਵਾਂ ਵੱਲੋਂ ਜਵਾਬੀ ਫਾਇਰਿੰਗ ਹੋਈ ਹੈ। ਇੱਧਰੋਂ ਇੰਡੀਆ ਨੇ ਫਾਇਰਿੰਗ ਕੀਤੀ ਸੀਗੀ ਅਤੇ ਉੱਧਰੋਂ ਪਾਕਿਸਤਾਨ ਨੇ ਵੀ ਜਵਾਬੀ ਫਾਇਰਿੰਗ ਕੀਤੀ ਹੈਗੀ ਆ। ਅਤੇ ਕਿਹਾ ਜਾ ਰਿਹਾ ਹੈ ਕਿ ਕੁਲਗਾਂਵ ਦੇ ਵਿੱਚ ਵੀ ਤਕਰੀਬਨ 72 ਘੰਟੇ ਇੱਕ ਮੁਠਭੇੜ ਚੱਲੀ ਹੈ, ਜਿਹਦੇ 'ਚ ਤਕਰੀਬਨ ਕਿਹਾ ਜਾ ਰਿਹਾ ਹੈਗਾ ਕਿ 3-4 ਲੋਕ ਉੱਥੇ ਮਾਰੇ ਗਏ ਨੇ। ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਕੁਲਗਾਂਵ ਦੇ ਵਿੱਚ ਜਿਹੜੇ ਸੈਨਾ ਹੈ ਉਹ ਲਗਾਤਾਰ, ਇੰਡੀਅਨ ਆਰਮੀ ਲਗਾਤਾਰ ਉੱਥੇ ਗਿੱਦੜਗਾਂ ਦੇ ਵਿੱਚ ਮੁਠਭੇੜ ਹਜੇ ਵੀ ਉਹਨਾਂ ਦੀ ਜਾਰੀ ਹੈ ਅਤੇ ਤਲਾਸ਼ੀ ਵੀ ਲੈ ਰਹੀ ਹੈ। ਅਤੇ ਇਹ ਕਿਹਾ ਜਾ ਰਿਹਾ ਹੈਗਾ ਕਿ ਇਹ 5ਵੀਂ ਮੁਠਭੇੜ ਹੈ ਆਤੰਕਵਾਦੀਆਂ ਨਾਲ, ਅਤੇ 5 ਮੁਠਭੇੜਾਂ ਹੋ ਚੁੱਕੀਆਂ ਨੇ, 5 ਕਿਤੇ ਨਾ ਕਿਤੇ ਐਨਕਾਊਂਟਰ ਹੋ ਚੁੱਕੇ ਨੇ। ਇਹ ਗੱਲ ਕਹੀ ਜਾ ਰਹੀ ਹੈ। ਬਹੁਤ ਸਾਰੀਆਂ ਥਾਵਾਂ 'ਤੇ ਆਪਾਂ ਕਹਿ ਲਈਏ ਕਿ ਛਾਪੇਮਾਰੀ ਵੀ ਜਾਰੀ ਹੈ। ਸਾਰਾ ਕੁਛ ਮਾਮਲਾ ਜਾਰੀ ਹੈਗਾ। ਪਾਕਿਸਤਾਨੀ ਜਿਹੜੇ ਪ੍ਰਧਾਨ ਮੰਤਰੀ ਨੇ ਸ਼ਹਿਬਾਜ਼ ਸ਼ਰੀਫ, ਉਹਨਾਂ ਨੇ ਕਿਹਾ ਹੈਗਾ ਕਿ ਪਹਿਲਗਾਮ ਅਟੈਕ ਦੀ ਨਿਸ਼ਪਕਸ਼ ਜਾਂਚ ਵਾਸਤੇ ਉਹ ਤਿਆਰ ਨੇ। ਉਹ ਕਹਿ ਰਹੇ ਨੇ ਕਿ ਪਾਕਿਸਤਾਨ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ, ਸਾਡੇ 'ਤੇ ਜਿਹੜੇ ਆਰੋਪ ਲੱਗ ਰਹੇ ਨੇ ਉਹ ਗਲਤ ਹੈ, ਇਹ ਬਰਦਾਸ਼ਤ ਤੋਂ ਬਾਹਰ ਹੈਗੇ ਆ। ਮੋਟਾ ਇਹ ਉਹਨਾਂ ਨੇ ਗੱਲ ਕਹੀ ਹੈਗੀ ਆ। ਅਸਮ ਦੇ ਵਿੱਚ ਵੀ ਕੁਛ ਗ੍ਰਿਫਤਾਰੀਆਂ ਹੋਈਆਂ ਨੇ। ਧਨਬਾਦ ਦੇ ਵਿੱਚ ਵੀ ATS ਉੱਥੇ ਕੁਛ ਛਾਪੇਮਾਰੀ ਕਰ ਰਹੀ ਹੈ। ਅਨੰਤਨਾਗ ਦੇ ਵਿੱਚ ਤਕਰੀਬਨ 175 ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈਗਾ। ਅਤੇ ਆਪਾਂ ਗੱਲ ਕਰ ਲਈਏ ਮੋਟਾ ਇਹ ਹਜੇ ਅੱਜ ਘਟਨਾਕ੍ਰਮ ਦੇਖਣ ਨੂੰ ਮਿਲਿਆ ਗਾ। ਅੱਜ ਇੱਕ ਜਿਹੜੀ ਇਨਫੋਰਮੇਸ਼ਨ ਐਂਡ ਬਰੋਡਕਾਸਟਿੰਗ ਮਿਨਿਸਟਰੀ ਹੈ ਉਹਨੇ ਇੱਕ ਮੀਡੀਆ ਵਾਸਤੇ, ਇੰਡੀਅਨ ਮੀਡੀਆ ਵਾਸਤੇ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਉਹਨਾਂ ਨੇ ਕਿਹਾ, ਉਸ ਐਡਵਾਈਜ਼ਰੀ 'ਚ ਕਿਹਾ ਗਿਆ ਹੈਗਾ ਕਿ ਮੀਡੀਆ ਆਊਟਲੈਟਸ ਹੈਗੇ ਆ ਉਹ ਆਰਮੀ ਦੇ ਓਪਰੇਸ਼ਨਸ ਅਤੇ ਸੁਰੱਖਿਆ ਬਲਾਂ ਦੀ ਜਿਹੜੀ ਆਵਾਜਾਈ ਹੈ ਉਹਦਾ ਲਾਈਵ ਟੈਲੀਕਾਸਟ ਨਾ ਕਰਨ। ਅਤੇ ਸੁਰੱਖਿਆ ਮੰਤਰਾਲੇ ਨੇ, ਜਿਹੜੇ ਸੂਚਨਾ ਹੈ ਉਹ ਪ੍ਰਸਾਰਣ ਮੰਤਰਾਲੇ, ਉਹਨੇ ਇਹ ਵੀ ਕਿਹਾ ਗਾ ਕਿ ਜੇ ਤੁਸੀਂ ਇਸ ਕਿਸਮ ਦੀ ਰਿਪੋਰਟਿੰਗ ਕਰਦੇ ਹੈਗੇ ਹੋ ਉਹਦੇ ਰਾਹੀਂ ਕਿਤੇ ਨਾ ਕਿਤੇ ਜਾਣੇ ਅਣਜਾਣੇ 'ਚ ਦੁਸ਼ਮਣ ਨੂੰ ਮਦਦ ਮਿਲ ਸਕਦੀ ਹੈ। ਇਸ ਕਰਕੇ ਉਹਨਾਂ ਨੇ ਕਿਹਾ ਹੈਗਾ ਕਿ ਕਿਸੇ ਵੀ ਕਿਸਮ ਦਾ ਕਾਨਵਾਏ ਆਰਮੀ ਦਾ ਜਾਂ ਸੁਰੱਖਿਆ ਬਲਾਂ ਦਾ ਉਹਦੀ ਲਾਈਵ ਟੈਲੀਕਾਸਟਿੰਗ ਨਾ ਕੀਤੀ ਜਾਵੇ। ਅਤੇ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਕਿਸੇ ਵੀ ਕਿਸਮ ਦਾ ਮਤਲਬ ਆਪਾਂ ਕਹਿ ਲਈਏ ਕਿ ਜਿਹੜਾ ਆਪਰੇਸ਼ਨ ਚੱਲ ਰਿਹਾ ਹੈਗਾ, ਅੱਡ ਥਾਵਾਂ 'ਤੇ ਜਿਹੜੀ ਮੁਠਭੇੜਾਂ ਚੱਲ ਰਹੀਆਂ ਨੇ, ਜਿਸ 'ਤੇ ਸਰਚ ਆਪਰੇਸ਼ਨ ਚੱਲ ਰਹੇ ਨੇ, ਜਾਂ ਫਿਰ ਜਿਵੇਂ ਘਰਾਂ ਨੂੰ ਬਲਾਸਟ ਕੀਤਾ ਗਿਆ, ਉਹਨਾਂ ਦੇ ਲਾਈਵ ਟੈਲੀਕਾਸਟ ਕਰਨ 'ਤੇ
ਮਨਾਹੀ ਕੀਤੀ ਗਈ ਹੈ। ਇਹਦੇ 'ਚ ਇੱਕ ਅਜੀਬ ਜੀ ਖਬਰ ਹੋਰ ਨਿਕਲ ਕੇ ਆ ਰਹੀ ਹੈ, ਮਤਲਬ ਇਹ ਤਾਂ ਜੀ ਬਿਲਕੁਲ ਹੀ ਅਜੀਬ ਹੋ ਜਾਊਗਾ। ਜਿਹੜਾ ਦ ਰੈਜ਼ਿਸਟੈਂਸ ਫਰੰਟ ਹੈਗਾ, ਉਹਨੇ ਜੀ ਤਾਂ ਪ੍ਰੈਸ ਨੋਟ ਜਾਰੀ ਕਰਤਾ ਜੀ ਕੱਲ, ਤੇ ਉਸ ਪ੍ਰੈਸ ਜੀ ਨੋਟ 'ਚ TRF ਨੇ, ਦ ਰੈਜ਼ਿਸਟੈਂਸ ਫਰੰਟ ਨੇ ਕਿਹਾ ਗਾ ਕਿ ਇਹ ਜਿਹੜਾ ਪਹਿਲਗਾਮ ਵਾਲਾ ਹਮਲਾ ਹੈਗਾ ਸਾਡੇ ਤੇ ਮੜਿਆ ਜਾ ਰਿਹਾ ਗਾ, ਇਹ ਬਿਲਕੁਲ ਗਲਤ ਹੈ। ਅਸੀਂ ਇਸ ਕਿਸਮ ਦਾ ਕੋਈ ਵੀ ਕੰਮ ਨਹੀਂ ਕਰਦੇ ਜਿਹਦੇ ਕਰਕੇ ਜਿਹੜਾ ਕਸ਼ਮੀਰੀ ਰੈਜ਼ਿਸਟੈਂਸ ਹੈ ਉਹ ਕਿਤੇ ਨਾ ਕਿਤੇ ਉਹਦੇ 'ਚ ਫੁੱਟ ਪਵੇ, ਉਹਦੇ 'ਚ ਕੋਈ ਦਿੱਕਤ ਆਵੇ। ਉਹਨਾਂ ਨੇ ਕਿਹਾ ਕਿ ਅਸੀਂ ਪੂਰੀ ਇਨਵੈਸਟੀਗੇਸ਼ਨ ਖੁਦ ਆਪਣੇ ਵੱਲੋਂ ਵੀ ਕੀਤੇ ਜਾ ਰਹੇ ਆ, ਇੰਟਰਨਲ ਆਡਿਟ ਵੀ ਕੀਤੇ ਜਾ ਰਹੇ ਹੈਗੇ ਆ, ਤੇ ਜੀ ਜਿਹੜੀ ਸਰਕਾਰ ਹੈ ਉਹ ਵੀ ਇਹ ਸਾਰਾ ਕੁਝ ਕਰ ਸਕਦੀ ਹੈ। ਅਸੀਂ ਇਸ ਕਿਸਮ ਦਾ ਪਹਿਲਗਾਮ ਅਟੈਕ ਤਾਂ ਅਸੀਂ ਕੋਈ ਕੁਝ ਨਹੀਂ ਕੀਤਾ ਹੈਗਾ। ਉਹਨਾਂ ਨੇ ਸਾਫ਼ ਤੌਰ ਤੇ ਪਹਿਲਗਾਮ ਹਮਲੇ ਦੇ ਵਿੱਚ ਸ਼ਾਮਲ ਹੋਣ ਤੇ ਇਨਕਾਰ ਕਰ ਦਿੱਤਾ ਗਿਆ। ਸੰਗਠਨ ਨੇ ਇਹ ਵੀ ਕਿਹਾ ਗਿਆ ਕਿ ਡਿਜੀਟਲ ਪਲੇਟਫਾਰਮ ਤੇ ਉਹਨਾਂ ਦਾ ਜਿਹੜਾ ਡਿਜੀਟਲ ਪਲੇਟਫਾਰਮ ਸੀ ਉਹਨੂੰ ਹੈਕ ਕੀਤਾ ਗਿਆ ਸੀਗਾ, ਤੇ ਜਿਹੜੇ ਫਰਜ਼ੀ ਮੈਸੇਜ ਸੀਗੇ ਉਹ ਵੀ ਪਾਏ ਗਏ ਸੀਗੇ। ਤੇ TRF ਨੇ ਇਹ ਕਿਹਾ ਹੈਗਾ ਕਿ ਇੰਡੀਅਨ ਜਿਹੜੀ ਏਜੰਸੀਆਂ ਨੇ ਉਹਨਾਂ ਨੇ ਸਾਜ਼ਿਸ਼ ਰਚਣ ਦਾ ਆਰੋਪ ਲਾਇਆ ਹੈਗਾ, ਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਮਾਮਲੇ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਸ਼ੁਰੂ ਹੋ ਚੁੱਕੀ ਹੈ ਉਹਨਾਂ ਵੱਲੋਂ ਵੀ, ਉਹ ਇੰਟਰਨਲ ਆਡਿਟ ਕਰ ਰਹੇ ਨੇ ਅਗਲੇ, ਤੇ ਉਹਨਾਂ ਨੇ ਇਹ ਵੀ ਕਿਹਾ ਹੈਗਾ ਕਿ ਤੁਸੀਂ ਆਪ ਆਪਣਾ ਵੀ ਦੇਖੋ। ਇਹ ਮੋਟਾ ਨਿਕਲ ਕੇ ਦੋ ਪਾਰਟੀ ਵੱਡੀਆਂ ਦੁਸ਼ਮਣ ਦੇ ਤੌਰ ਤੇ ਬਣਾਈਆਂ ਜਾ ਰਹੀਆਂ ਨੇ। ਇੱਕ ਤਾਂ ਪਾਕਿਸਤਾਨ ਬਣਾਇਆ ਜਾ ਰਿਹਾ ਹੈਗਾ ਜੀ, ਦੂਜਾ TRF ਨੇ ਵੀ ਮਨਾ ਕਰਤਾ, ਤੇ ਉੱਧਰੋਂ ਜਿਹੜੇ ਪਾਕਿਸਤਾਨ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਸ਼ਹਿਬਾਜ਼ ਸ਼ਰੀਫ, ਉਹਨਾਂ ਨੇ ਵੀ ਕਿਹਾ ਹੈਗਾ ਕਿ ਅਸੀਂ ਕਿਸੇ ਵੀ ਫੇਅਰ ਇਨਵੈਸਟੀਗੇਸ਼ਨ ਵਾਸਤੇ ਤਿਆਰ ਹੈਗੇ ਆ। ਤੇ ਇਹ ਮੋਟਾ ਦੇਖੋ ਜੀ, ਹਜੇ ਇਸ ਕਿਸਮ ਦਾ ਮਾਮਲਾ ਚੱਲ ਰਿਹਾ ਹੈਗਾ। ਤੇ ਮਤਲਬ ਜੀ ਇਹ ਸਵਾਲ ਤਾਂ ਇਹ ਵੀ ਹੈ ਕਿ ਜੇ ਇਹ ਮਤਲਬ ਕਿਸੇ ਕਿਸਮ ਦੀ ਇਨਵੈਸਟੀਗੇਸ਼ਨ ਹੁੰਦੀ ਹੈਗੀ ਆ, ਤੇ ਦੋਵੇਂ ਜੇ ਮਨਾ ਕਰ ਰਹੇ ਨੇ ਕਿ ਕਿਸੇ ਤੀਜੇ ਨੂੰ ਵੀ ਧਿਆਨ ਰੱਖ ਕੇ ਇਹ ਕੋਈ ਇਨਵੈਸਟੀਗੇਸ਼ਨ ਕੀਤੀ ਜਾਊਗੀ, ਕਿਸੇ ਤੀਜੀ ਪਾਰਟੀ ਨੂੰ ਧਿਆਨ ਰੱਖ ਕੇ ਕੋਈ ਇਨਵੈਸਟੀਗੇਸ਼ਨ ਕੀਤੀ ਜਾਊਗੀ ਜਾਂ ਨਹੀਂ, ਇਹ ਇੱਕ ਵੱਡਾ ਮਾਮਲਾ ਹੈਗਾ ਜੀ। ਜੀ ਸੋ ਉਧਰ ਸਰਬਦਲੀ ਮੀਟਿੰਗ ਵੀ ਹੋਈ ਤੇ ਲਗਾਤਾਰ ਤਿਆਰੀਆਂ ਵੀ ਦੱਸੀਆਂ ਜਾ ਰਹੀਆਂ ਨੇ ਕਿ ਹੋ ਰਹੀਆਂ ਨੇ, ਤੇ ਮੀਡੀਆ ਨੂੰ ਵੀ ਹਦਾਇਤ ਕਰਤੀ। ਹੁਣ ਇਸ ਸਾਰੇ ਤੋਂ ਇਸ਼ਾਰਾ ਕੀ ਹੁੰਦਾ ਹੈ ਕਿ ਭਾਰਤ ਸੱਚਿਓਂ ਕੁਝ ਵੱਡਾ ਕਰਨ ਜਾ ਰਿਹਾ ਹੈ? ਦੇਖੋ, ਕਿਤੇ ਨਾ ਕਿਤੇ ਪਤਾ ਨਹੀਂ, ਮਤਲਬ ਯੁੱਧ ਵਰਗੀ ਸਥਿਤੀ ਹੋਊਗੀ ਜਾਂ ਨਹੀਂ ਹੋਊਗੀ, ਵੋਰ ਹੋਊਗਾ ਜਾਂ ਨਹੀਂ ਹੋਊਗਾ, ਇਹ ਅੱਡ ਗੱਲ ਹੈ। ਪਰ ਇਹ ਕਿਹਾ ਜਾ ਰਿਹਾ ਹੈਗਾ ਕਿ ਤਕਰੀਬਨ ਜਿਵੇਂ ਜਿਹੜਾ ਡਿਫੈਂਸ ਕਵਰ ਕਰਦੇ ਨੇ ਪੱਤਰਕਾਰ, ਉਹ ਲਗਾਤਾਰ ਇਹ ਖਬਰਾਂ ਦੇ ਰਹੇ ਨੇ ਕਿ ਜਿਹੜਾ ਪਹਿਲਗਾਮ ਹਮਲਾ ਹੋਇਆ ਗਾ 22 ਅਪ੍ਰੈਲ ਨੂੰ ਹੋਇਆ ਗਾ, ਉਹ ਤੋਂ ਤਕਰੀਬਨ 50 ਘੰਟੇ ਬਾਅਦ ਹੀ ਇੰਡੀਆ ਦੀ ਜਿਹੜੀ ਆਰਮੀ ਸੀ ਉਹਨੇ ਸੈਨਿਆ ਅਭਿਆਸ ਸ਼ੁਰੂ ਕਰਤਾ ਸੀ, ਯਾਨੀ ਵੋਰ ਦੀ ਜਿਹੜੀ ਪ੍ਰੈਕਟਿਸ ਸੀਗੀ ਉਹ ਸ਼ੁਰੂ ਕਰਤੀ ਸੀ। ਉਹਦੇ 'ਚ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਜਿਹੜੇ ਰਾਫੇਲ ਨੇ ਲੜਾਕੂ ਵਿਮਾਨ, ਉਹਨਾਂ ਨੂੰ ਵੀ ਉਡਾ ਕੇ ਦੇਖਿਆ ਗਿਆ, ਉਹਨਾਂ ਨੂੰ ਵੀ ਤੇ ਭਾਰਤ ਨੇ ਅਰਬ ਸਾਗਰ ਦੇ ਵਿੱਚ ਵੀ ਜਿਹੜੀ ਨਵੀਆਂ ਮਿਸਾਈਲਾਂ ਹੈਗੀਆਂ ਉਹਨਾਂ ਮਿਸਾਲਾਂ ਦਾ ਪ੍ਰੀਖਣ ਕੀਤਾ ਹੈਗਾ, ਉਹਨਾਂ ਦਾ ਜੀ ਟੈਸਟ ਕੀਤਾ ਹੈਗਾ। ਤੇ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਅਜੇ ਤੱਕ। ਤੇ ਮਤਲਬ ਉਸ ਤੋਂ ਬਾਅਦ ਆਪਾਂ ਨੂੰ ਪਤਾ ਹੈ ਕਿ ਉਹ ਜਿਹੜੇ 5 ਫੈਸਲੇ, ਉਹਨਾਂ ਬਾਰੇ ਤਾਂ ਆਪਾਂ ਕੱਲ ਵੀ ਗੱਲ ਕਰ ਚੁੱਕੇ ਹਾਂ, ਜਿਹੜੇ ਸਰਕਾਰ ਨੇ ਲਏ ਨੇ, ਮਤਲਬ ਜਿਹੜੇ ਡਿਪਲੋਮੈਟਿਕ ਰਿਲੇਸ਼ਨਸ ਤੇ ਆਪਾਂ ਨੂੰ ਸਾਫ਼ ਹੀ ਦਿਖ ਰਿਹਾ ਹੈਗਾ ਕਿ ਅਸਰ ਪਿਆ ਗਾ। ਤੇ ਮਤਲਬ ਇੱਕ ਗੱਲ ਇਹ ਵੀ ਹੈ ਕਿ ਬਾਰ-ਬਾਰ ਇਹ ਗੱਲਾਂ ਡਿਫੈਂਸ ਜਰਨਲਿਸਟ ਫੈਲਾ ਰਹੇ ਨੇ ਕਿ ਇੱਕ ਤਾਂ ਇਹ ਕਿ ਮਿਸਾਈਲ ਤੋਂ 에ਅਰ ਸਟ੍ਰਾਈਕ ਕੀਤੀ ਜਾ ਸਕਦੀ ਹੈਗੀ ਆ, ਦੂਜੇ ਡਰੋਨ ਅਟੈਕ ਤੇ ਵੀ ਕਹਿ ਰਹੇ ਨੇ, ਜਾਂ ਫਿਰ ਜ਼ਮੀਨੀ ਜਾਂ ਫਿਰ ਸਮੁੰਦਰੀ ਹਮਲਾ ਵੀ ਕਿਹਾ ਜਾ ਰਿਹਾ ਹੈਗਾ, ਇਹ ਵੀ ਹੋ ਸਕਦਾ ਗਾ। ਇਹ ਮੋਟਾ ਹਜੇ ਤੱਕ ਗੱਲ ਨਿਕਲ ਕੇ ਆਈ ਹੈ। ਤੇ ਔਰ ਮਤਲਬ ਕੋਈ ਇਹਦੇ ਤੇ ਤੁਸੀਂ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਜੰਮੂ ਕਸ਼ਮੀਰ ਦੇ ਵਿੱਚ ਜਿਵੇਂ 6 ਘਰ ਢਾਏ ਗਏ ਹੈਗੇ ਆ, ਉਹ ਜੀ ਚੀਜ਼ਾਂ ਤਾਂ ਉੱਥੇ ਚੱਲ ਰਹੀਆਂ ਨੇ। 175 ਲੋਕ ਪਹਿਲਗਾਮ ਦੇ ਵਿੱਚ ਉਹਨਾਂ ਨੇ ਅਰੈਸਟ ਵੀ ਕੀਤੇ ਹੈਗੇ ਆ। 14 ਜਿਹੜੇ ਲੋਕ ਹੈਗੇ ਆ ਉਹਨਾਂ ਦੀ ਲਿਸਟ ਵੀ ਜਾਰੀ ਕੀਤੀ ਹੈ, ਉਹਨਾਂ ਨੂੰ ਟੈਰਰਿਸਟ ਕਹਿ ਕੇ, ਜਿਹੜੇ ਕਿ ਜ਼ਿਆਦਾਤਰ ਅਨੰਤਨਾਗ, ਸ਼ੋਪੋਰ, ਤਰਾਲ, ਉਸ ਕਿਸਮ ਦੇ ਏਰੀਆ, ਉਹਨਾਂ ਏਰੀਆ 'ਚੋਂ ਹੈਗੇ ਆ। ਤੇ ਜੀ ਇਹ ਲਗਾਤਾਰ ਚੱਲ ਰਿਹਾ ਹੈਗਾ ਜੀ। ਜੀ ਸੋ ਅਗਲੀ ਖਬਰ ਤੇ ਜੇਕਰ ਆਪਾਂ ਚਾਨਣਾ ਪਾਈਏ ਤਾਂ ਈਸਾਈਅਤ ਦੇ ਜਿਹੜੇ ਕਹਿ ਲਈਏ ਵੀ ਮੁਖੀ ਪੌਪ ਜਿਹੜੇ ਬੀਤੇ ਦਿਨੀ ਉਹਨਾਂ ਦਾ ਦੇਹਾਂਤ ਹੋ ਗਿਆ ਸੀ ਲੰਬੀ ਬਿਮਾਰੀ ਤੋਂ ਬਾਅਦ, ਤੇ ਉਹਨਾਂ ਦਾ ਅੱਜ ਉਹਨਾਂ ਨੂੰ ਦਫਨਾ ਦਿੱਤਾ ਗਿਆ ਹੈ ਜੀ। ਇਸ ਖਬਰ ਤੇ ਵੀ ਪਾਇਓ ਚਾਨਣਾ। ਤੇ ਹੁਣ ਜਿਹੜੀ ਚੋਣ ਹੁੰਦੀ ਹੈ ਉਹ ਹੋ ਗਈ ਹੈ ਜਾਂ ਹੋਣੀ ਹੈ ਜਾਂ ਕਿਵੇਂ ਚੱਲ ਰਿਹਾ ਹੈ ਉਹਦਾ?
ਹਾਂਜੀ, ਜਿਹੜੇ ਈਸਾਈ ਕੈਥੋਲਿਕ ਧਰਮਗੁਰੂ ਸੀਗੇ ਪੋਪ ਫਰਾਂਸਿਸ, ਉਹਨਾਂ ਨੂੰ ਅੱਜ ਰੋਮ ਦੇ ਸਾਂਤਾ ਮਾਰੀਆ ਮੈਗੀਓਰੇ ਬੇਲਿਸਕਾ 'ਚ ਦਫਨ ਕਰ ਦਿੱਤਾ ਗਿਆ ਹੈਗਾ। ਸਭ ਨੂੰ ਦਫਨਾਉਣ ਤੋਂ ਬਾਅਦ ਇੱਕ ਛੋਟੀ ਜਿਹੀ ਪ੍ਰਾਰਥਨਾ ਵੀ ਕੀਤੀ ਗਈ ਹੈਗੀ ਆ। ਤੇ ਜਿਹੜੇ ਪੋਪ ਦੇ ਦਫਨਾਉਣ ਦਾ ਜਿਹੜੀ ਪ੍ਰਕਿਰਿਆ ਸੀ, ਉਹਦਾ ਕੋਈ ਲਾਈਵ ਟੈਲੀਕਾਸਟ ਤਾਂ ਕੀਤਾ ਨਹੀਂ ਗਿਆ। ਹਾਲਾਂਕਿ ਕੁਛ ਵੀਡੀਓਜ਼ ਕਈ ਥਾਵਾਂ ਤੇ ਉਹਨਾਂ ਨੇ ਪੋਸਟ ਕੀਤੀਆਂ ਨੇ ਆਪਣੇ ਆਪ ਹੀ, ਤੇ ਜੀ ਇਹ ਗੱਲ ਨਿਕਲ ਕੇ ਆ ਰਹੀ ਹੈ। ਤੇ ਸੈਂਟ ਪੀਟਰ ਸਕੁਆਇਰ ਤੇ ਕਿਤੇ ਨਾ ਕਿਤੇ ਜਿਹੜੇ ਅੰਤਮ ਸੰਸਕਾਰ ਦੀ ਰਸਮ ਹੈਗੀ ਆ, ਉਹ ਉਹ ਸ਼ੁਰੂ ਹੋਈ ਸੀ ਜੀ। ਤਕਰੀਬਨ 3 ਘੰਟੇ ਚੱਲੀ, ਮੋਟਾ ਹੀ ਹੈ। ਤੇ ਇੱਕ ਤਕਰੀਬਨ 170 ਜਿਹੜੇ ਮੁਲਕ ਹੈਗੇ ਆ ਦੁਨੀਆ ਭਰ ਦੇ, ਉਹਨਾਂ ਦੇ ਜਿਹੜੇ ਆਪਾਂ ਕਹਿ ਲਈਏ ਕਿ ਪ੍ਰਤੀਨਿਧੀ ਕਹਿ ਲਓ, ਜਾਂ ਫਿਰ ਤੁਸੀਂ ਕਹਿ ਲਓ ਕਿ ਉਹਨਾਂ ਦੇ ਜਿਹੜੇ ਰਿਪਰੈਜ਼ੈਂਟੇਟਿਵ ਸੀਗੇ, ਉਹ ਅੰਤਿਮ ਦਰਸ਼ਨ ਵਾਸਤੇ ਪਹੁੰਚੇ ਹੋਏ ਸੀ। ਇਹਨਾਂ 'ਚ ਜੀ ਭਾਰਤੀ ਜਿਹੜੀ ਰਾਸ਼ਟਰਪਤੀ द्रौपदी मुर्मू, अमेरिका के राष्ट्रपति डोनाल्ड ट्रंप, अर्जेंटीना के राष्ट्रपति जेवियर मिलई, ब्रिटेन के प्रधानमंत्री कीर स्टारमर, फ्रांस के राष्ट्रपति इमैनुअल मैक्रों, ये सारे शामिल ਸੀਗੇ ਜੀ। ਤੇ ਜੀ ਹਾਂ, ਤਾਂ ਤੁਸੀਂ ਆਪ ਲਾਓ ਕਿ ਕਿੰਨਾ ਵੱਡਾ ਜਮਾਵੜਾ ਰਿਹਾ ਹੋਊਗਾ। ਤਕਰੀਬਨ ਇਹ ਦੱਸਿਆ ਜਾ ਰਿਹਾ ਹੈਗਾ ਕਿ 2.5 ਤੋਂ 3 ਲੱਖ ਲੋਕ ਰਹੇ ਹੋਣਗੇ ਜਿਹੜੇ ਕਿ ਉਹਨਾਂ ਦੇ ਅੰਤਮ ਸੰਸਕਾਰ 'ਚ ਸ਼ਾਮਿਲ ਹੋਏ ਨੇ। ਤੇ ਇਹ ਮੋਟਾ ਕਿਹਾ ਜਾ ਰਿਹਾ ਹੈਗਾ ਕਿ ਤੇ ਜਿਹੜਾ ਵੈਟੀਕਨ ਸਿਟੀ ਹੈ, ਉਹ ਜਿਹੜਾ ਛੋਟਾ ਜਿਹਾ ਮੁਲਕ ਹੈਗਾ, ਜੀ ਜੀ ਹਾਂ, ਉੱਥੋਂ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਦੀ ਪ੍ਰਕਿਰਿਆ ਸ਼ੁਰੂ ਹੋਈ ਸੀ। ਤੇ ਜਿਹੜਾ ਰੋਮ ਦਾ ਜਿਹੜਾ ਇਹ ਸਾਂਤਾ ਮਾਰੀਓ ਮੈਗੀਓਰੇ ਬੇਲਿਸਕਾ ਹੈ, ਉੱਥੇ ਇਹ ਅੰਤਮ ਸੰਸਕਾਰ ਕੀਤਾ ਗਿਆ ਹੈਗਾ ਜੀ। ਇਹ ਮੋਟਾ ਹਜੇ ਤੱਕ ਇਹਦੇ 'ਚ ਜਾਣਕਾਰੀ ਹੈ। ਤੇ ਜੀ ਇੱਕ ਗੱਲ ਹੋਰ ਵੀ ਕਿ ਜਦੋਂ ਇਹ ਇੱਕ ਛੋਟੀ ਜਿਹੀ ਅਪਡੇਟ ਹੈ ਕਿ ਜੀ ਜੀ ਡੋਨਾਲਡ ਟਰੰਪ ਅਤੇ ਜ਼ੈਲੈਂਸਕੀ ਦੀ ਵੀ ਉੱਥੇ ਮੁਲਾਕਾਤ ਹੋਈ ਹੈ ਸੈਂਟ ਪੀਟਰਸ ਬੇਲਿਸਕਾ 'ਚ। ਉਹਨਾਂ ਦੀ ਜੀ ਜਦੋਂ ਉਹ ਪ੍ਰਕਿਰਿਆ ਚੱਲ ਰਹੀ ਸੀ ਪੋਪ ਦੀ, ਉਹ ਉੱਥੇ ਜ਼ੈਲੈਂਸਕੀ ਅਤੇ ਡੋਨਾਲਡ ਟਰੰਪ ਦੋਵਾਂ ਨੇ ਬਹਿ ਕੇ ਗੱਲ ਕੀਤੀ ਹੈ। ਤੇ ਇੱਕ ਇਹ ਮਾੜੀ ਜੀ ਛੋਟੀ ਜਿਹੀ ਪੋਲੀਟੀਕਲ ਅਪਡੇਟ ਸੀਗੀ, ਮੈਂ ਕਿਹਾ ਇਹ ਵੀ ਦੇ ਦਈਏ। ਮੈਂ ਅੱਜ ਦੇਖ ਰਿਹਾ ਸੀਗਾ, ਸਾਰੀ ਤਸਵੀਰਾਂ ਅਸੀਂ ਦੇਖੀਆਂ ਅੱਜ। ਜੀ ਸੋ ਅੱਗੇ ਚੱਲਦੇ ਹਾਂ ਤਾਂ ਜਿੱਥੇ ਦੇਸ਼ ਦੇ ਬਾਰਡਰਾਂ ਦੇ ਉੱਪਰ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ, ਖਾਸ ਤੌਰ ਤੇ ਕਸ਼ਮੀਰ ਵਾਲੇ ਪਾਸੇ, ਉੱਥੇ ਹੀ ਦੇਸ਼ ਦੇ ਵਿਚਾਲੇ ਕਹਿ ਲਈਏ ਵੀ ਸ਼ਾਂਤੀ ਬਣੀ ਰਹਿਣੀ ਬਹੁਤ ਜ਼ਰੂਰੀ ਹੈ। ਪਰ ਕੁਝ ਗ੍ਰਿਫਤਾਰੀਆਂ, ਕੁਝ ਨਹੀਂ ਕਈ ਗ੍ਰਿਫਤਾਰੀਆਂ ਹੋਈਆਂ ਨੇ ਗੁਜਰਾਤ ਦੇ ਵਿੱਚ ਬੰਗਲਾਦੇਸ਼ੀਆਂ ਦੀਆਂ, ਤੇ ਹਰਿਆਣੇ 'ਚ ਪਾਕਿਸਤਾਨੀਆਂ ਨੂੰ ਕਿਹਾ ਵੀ ਭਾਈ ਜਲਦੀ ਆਪਣਾ ਟਿੰਡ ਫੌੜੀ ਚੱਕ ਲਓ। ਇਸ ਖਬਰਾਂ ਦੋਵਾਂ ਤੇ ਵੀ ਪਾ ਦਿਓ ਚਾਨਣਾ। ਹਾਂਜੀ, ਦੇਖੋ, ਲਗਾਤਾਰ ਇਹ ਗੱਲ ਆਪਾਂ ਕੱਲ੍ਹ ਤੇ ਪਰਸੋਂ ਵੀ ਆਪਣੇ ਬੁਲੇਟਿਨ 'ਚ ਕੀਤੀ ਸੀ ਕਿ ਜਿਹੜਾ SARC ਵੀਜ਼ਾ ਰਾਹੀਂ ਜਿਹੜੇ ਲੋਕ ਆਏ ਹੁੰਦੇ ਹੈਗੇ ਆ, ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਹੈਗੇ ਆ। ਉਹਨਾਂ ਨੂੰ 1 ਮਈ ਤੋਂ ਪਹਿਲਾਂ ਵਾਪਸ ਪਰਤਣ ਲਈ ਕਿਹਾ ਗਿਆ ਹੈਗਾ। ਤੇ ਗੁਜਰਾਤ ਦੇ ਵਿੱਚ ਤਕਰੀਬਨ ਅੱਜ 1000 ਦੇ ਨੇੜੇ ਤੇੜੇ ਗ੍ਰਿਫਤਾਰੀਆਂ ਹੋਈਆਂ ਨੇ। ਤੇ ਇਕੱਲੇ ਅਹਿਮਦਾਬਾਦ ਦੇ ਵਿੱਚ 890 ਤੇ ਸੂਰਤ ਦੇ ਵਿੱਚ 134 ਗ੍ਰਿਫਤਾਰੀਆਂ ਹੋਈਆਂ ਨੇ। ਤੇ ਉਹਨਾਂ ਨੂੰ ਇਹ ਕਿਹਾ ਗਾ ਕਿ ਇਹ ਇਲੀਗਲ ਬੰਗਲਾਦੇਸ਼ੀ ਮਾਈਗਰੈਂਟਸ ਨੇ। ਉਹਨਾਂ ਕੋਲ ਜਿਹੜੇ ਵੈਧ ਡਾਕੂਮੈਂਟ ਹੈਗੇ ਆ, ਜਿਹੜੇ ਬਣਦੇ ਡਾਕੂਮੈਂਟ ਹੈਗੇ ਆ, ਉਹ ਹੈ ਨਹੀਂ। ਇਸ ਕਰਕੇ ਉਹਨਾਂ ਨੂੰ ਭਾਰਤ ਤੋਂ ਕੱਢਿਆ ਜਾਊਗਾ। ਇਹ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਹਰਿਆਣੇ ਦੇ ਵਿੱਚ ਵੀ ਤਕਰੀਬਨ 460 ਪਾਕਿਸਤਾਨੀਆਂ ਨੂੰ ਕੱਢਣ ਦਾ ਆਦੇਸ਼ ਜਾਰੀ ਕਰ ਦਿੱਤਾ। ਤੇ ਹਜੇ ਮਤਲਬ ਉਹਨਾਂ ਨੂੰ ਡਿਟੇਨ ਕੀਤਾ ਗਿਆ ਹੈ ਜਾਂ ਨਹੀਂ ਕੀਤਾ ਗਿਆ ਹੈਗਾ, ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪਰ CM ਨਾਇਬ ਸੈਣੀ ਉਹਨਾਂ ਨੇ ਕਿਹਾ ਗਾ ਕਿ ਜਿਹੜਾ ਸਾਡੀ ਜਿਹੜੀ ਹੋਮ ਮਿਨਿਸਟਰੀ ਹੈਗੀ ਆ, ਉਹ ਇਸ ਬਾਰੇ ਲਗਾਤਾਰ ਪਲਾਨਿੰਗ ਕਰ ਰਹੀ ਹੈ। ਤੇ ਅਸੀਂ ਉਹਦੇ 'ਚ ਕੋਸ਼ਿਸ਼ ਕਰਾਂਗੇ ਕਿ 1 ਮਈ ਤੋਂ ਪਹਿਲਾਂ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਵੇ। ਮੈਡੀਕਲ ਵੀਜ਼ਾ ਵਾਲਿਆਂ ਨੂੰ ਤਾਂ 29 ਅਪ੍ਰੈਲ ਤੋਂ ਪਹਿਲਾਂ ਵਾਪਸ ਜਾਣ ਲਈ ਕਿਹਾ ਗਿਆ ਹੈਗਾ। ਤੇ ਜਿਹੜੇ ਪਾਕਿਸਤਾਨ ਤੋਂ ਹਿੰਦੂ ਤੀਰਥ ਯਾਤਰੀ ਵੀ ਆਏ ਹੋਏ ਸੀ, ਉਹਨਾਂ ਨੂੰ 27 ਅਪ੍ਰੈਲ ਤੋਂ ਪਹਿਲਾਂ ਭਾਰਤ ਤੋਂ ਵਾਪਸ ਜਾਣ ਲਈ ਕਿਹਾ ਗਿਆ ਹੈਗਾ। ਤੇ ਸਾਰਿਆਂ ਨੂੰ ਅਟਾਰੀ ਬਾਰਡਰ ਤੋਂ ਪਾਕਿਸਤਾਨ ਭੇਜੇ ਜਾਣ ਦੀ ਗੱਲ ਕਹੀ ਗਈ ਹੈਗੀ ਆ। ਜੀ ਮੋਟਾ ਤਾਂ ਇਹੀ ਹੈ। ਤੇ ਅੱਜ ਬੜਾ ਅਜੀਬ ਇੱਕ ਜਿਹੜੀ ਚੀਜ਼ ਲੱਗੀ ਕਿ ਜਿਨ੍ਹਾਂ ਨੂੰ ਇਲੀਗਲ ਮਾਈਗਰੈਂਟ ਕਹਿ ਕੇ ਅੱਜ ਫੜਿਆ ਗਿਆ, ਉਹਨਾਂ ਨੂੰ ਪੁਲਿਸ ਨੇ ਜੀ ਸ਼ਰੇਆਮ ਮਤਲਬ ਰੱਸਿਆਂ ਦੇ ਵਿੱਚ ਬੰਨ੍ਹ ਕੇ ਸੜਕਾਂ ਤੇ ਉਹਨਾਂ ਦੀ ਰੈਲੀ ਜੀ ਕੱਢੀ ਤੇ ਉਹਨਾਂ ਨੂੰ ਪੈਦਲ ਲੈ ਕੇ ਗਏ। ਇਹ ਬੜਾ ਅਜੀਬ ਲੱਗਿਆ ਜੀ। ਕਿ ਕੋਈ ਮੈਸੇਜ ਦੇਣਾ ਚਾਹੁੰਦੇ ਸੀ, ਮੀਡੀਆ ਨੂੰ ਦਿਖਾਉਣਾ ਚਾਹੁੰਦੇ ਸੀ, ਪਬਲਿਕ ਨੂੰ। ਜਿਵੇਂ ਸੂਰਤ ਦੇ ਵਿੱਚ ਸੀਗੇ, ਸੂਰਤ ਦੇ ਵਿੱਚ ਤਕਰੀਬਨ 6 ਟੀਮਾਂ ਬਣਾ ਕੇ 100 ਜਿਹੜੇ ਪੁਲਿਸ ਕਰਮੀ ਸੀਗੇ, ਉਹਨਾਂ ਨੇ ਔਰਤਾਂ ਨੂੰ, ਬੱਚਿਆਂ ਨੂੰ, ਜਿਹੜੇ ਕਿ ਜ਼ਿਆਦਾਤਰ ਡੋਮੈਸਟਿਕ ਹੈਲਪ ਵਾਲੇ ਬੰਦੇ ਸੀਗੇ, ਤੇ ਘਰਾਂ 'ਚ ਜਿਹੜੇ ਕੰਮਕਾਰ ਕਰਦੇ ਨੇ, ਤੇ ਉਹਨਾਂ ਨੂੰ ਉਹ ਲੈ ਕੇ ਗਏ।
ਜੀ 454 ਲੋਕਾਂ ਨੂੰ ਰੱਸੀ ਦਾ ਘੇਰਾ ਬਣਾ ਕੇ ਬਹੁਤ ਵੱਡਾ, ਤੇ ਜੀ ਉਹਨਾਂ 'ਚ ਪੈਦਲ ਉਹਨਾਂ ਨੂੰ ਲੈ ਕੇ ਗਏ ਜੀ ਕ੍ਰਾਈਮ ਬ੍ਰਾਂਚ ਦੇ ਆਫਿਸ ਅਹਿਮਦਾਬਾਦ ਦੇ ਵਿੱਚ। ਇਹ ਬੜਾ ਮਤਲਬ ਮੈਨੂੰ ਅਜੀਬ ਲੱਗ ਰਿਹਾ ਹੈਗਾ ਕਿ ਇਹਦੇ 'ਤੇ ਆਪਾਂ ਕੀ ਕਹੀਏ ਕੀ ਨਾ ਕਹੀਏ। ਇਹ ਤਾਂ ਅਜੀਬ ਹੀ ਹੈ। ਮਤਲਬ ਹੁਣ ਠੀਕ ਹੈ ਕਿ ਮੰਨ ਲਓ ਕਿ ਕੋਈ ਪ੍ਰਵਾਸੀ ਬਿਨਾਂ ਕਾਗਜ਼ਾਂ ਤੋਂ ਤੁਹਾਡੇ ਮੁਲਕ 'ਚ ਆਪਣੇ ਰੋਟੀ ਪਾਣੀ ਦਾ ਹਿੱਲਾ ਕਰਨ ਆ ਗਿਆ, ਤੁਸੀਂ ਉਹਨਾਂ ਦਾ ਇਹ ਜਲੂਸ ਕੱਢੋਗੇ, ਇਹ ਮੈਨੂੰ ਮਾੜਾ ਜਿਹਾ ਖਰਾਬ ਲੱਗਿਆ। ਉੱਦਾਂ ਆਪਾਂ ਨੂੰ ਪਤਾ ਹੈ ਕਿ ਜਿਹੜਾ ਮਾਈਗਰੈਂਟ ਹੁੰਦਾ ਉਹਦੀ ਵੀ ਇੱਕ ਡਿਗਨਿਟੀ ਹੁੰਦੀ ਹੈ। ਆਪਾਂ ਜੀ ਉਦੋਂ ਜੀ ਵੀ ਸਵਾਲ ਚੁੱਕੇ ਸੀ ਜਦੋਂ ਇੰਡੀਅਨ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਬੇੜੀਆਂ ਦੇ ਵਿੱਚ ਪਾ ਕੇ ਅਮਰੀਕਾ ਤੋਂ ਇੰਡੀਆ ਭੇਜਿਆ ਗਿਆ ਸੀਗਾ ਵਾਪਸ। ਤੇ ਉਦੋਂ ਵੀ ਆਪਾਂ ਆਪਣੀ ਗੱਲ ਕਹੀ ਸੀਗੀ, ਠੀਕ ਹੈ ਅਮਰੀਕਾ ਵਾਲਿਆਂ ਦਾ ਇੱਕ ਆਪਣਾ ਵਰਜ਼ਨ ਹੋਊਗਾ, ਆਪਣਾ ਇੱਕ ਆਪਣਾ ਵਰਜ਼ਨ ਹੈ। ਆਪਾਂ ਨੂੰ ਲੱਗਦਾ ਕਿ ਹਿਊਮਨ ਟਰੀਟਮੈਂਟ ਹੋਣੀ ਚਾਹੀਦੀ ਸੀਗੀ ਉਹਨਾਂ ਜੀ ਨਾਲ, ਉਹਨਾਂ ਦੇ ਪੈਰਾਂ 'ਚ ਬੇੜੀਆਂ ਨਹੀਂ ਪਾਣੀ ਜਾਣੀਆਂ ਚਾਹੀਦੀਆਂ ਸੀਗੀਆਂ। ਤੇ ਅੱਜ ਆਪਾਂ ਬੰਗਲਾਦੇਸ਼ ਮਾਈਗਰੈਂਟਸ ਵਾਸਤੇ ਗੱਲ ਕਰ ਰਹੇ ਹਾਂ, ਕਿਉਂਕਿ ਉਹ ਅਤੇ ਇਸ ਵਾਰ ਜਿਹੜਾ ਆਪਾਂ ਕਹੀਏ ਕਿ ਜ਼ੁਲਮ ਕਰਨ ਵਾਲਾ ਕਹਿ ਲਈਏ, ਜਾਂ ਆਪਾਂ ਕਹਿ ਲਈਏ ਕਿ ਕਰੂਰਤਾ ਕਰਨ ਵਾਲਾ ਮੁਲਕ ਇੰਡੀਆ ਹੈਗਾ। ਉਸ ਟਾਈਮ ਕਰੂਰਤਾ ਇੰਡੀਆ ਨਾਲ ਹੋਈ ਸੀ, ਅੱਜ ਇੰਡੀਆ ਖੁਦ ਮਾਈਗਰੈਂਟਸ ਨਾਲ ਕਰੂਰਤਾ ਕਰ ਰਿਹਾ ਹੈਗਾ। ਉਹਨਾਂ ਨੂੰ ਸੜਕਾਂ ਦੇ ਵਿੱਚ ਰੱਸਿਆਂ 'ਚ ਬੰਨ੍ਹ ਕੇ ਉਹਨਾਂ ਨੂੰ ਤੋਰ ਰਿਹਾ ਹੈਗਾ ਜੀ, ਲੋਕਾਂ ਅੱਗੇ, ਮੀਡੀਆ ਅੱਗੇ। ਪਤਾ ਨਹੀਂ ਕੀ ਮੈਸੇਜ ਦੇਣਾ ਚਾਹ ਰਿਹਾ ਹੈਗਾ। ਇਹ ਬੜਾ ਅਜੀਬ ਲੱਗਿਆ ਜੀ ਮੈਨੂੰ। ਜੀ ਇਹ ਤਸਵੀਰ ਤਾਂ ਬੇਹੱਦ ਕਹਿ ਲਈਏ ਵੀ ਦਰਦਨਾਕ ਹੀ ਹੈ, ਕਿਉਂਕਿ ਤੁਸੀਂ ਹਾਂ ਠੀਕ ਹੈ ਕੋਈ ਵੀ ਕ੍ਰਾਈਮ ਕਰਦਾ ਕੋਰਟਾਂ ਵੀ ਅਦਾਲਤਾਂ ਵੀ ਕਹਿੰਦੀਆਂ ਨੇ ਵੀ ਉਹਦੀ ਵੀ ਕੋਈ ਸੈਲਫ ਰਿਸਪੈਕਟ ਹੈ। ਉਹ ਜਦੋਂ ਤੱਕ ਘੋਸ਼ਿਤ ਨਹੀਂ ਹੋ ਜਾਂਦਾ, ਜਦੋਂ ਤੱਕ ਸਾਬਤ ਨਹੀਂ ਹੋ ਜਾਂਦਾ ਉਸ ਦਾ ਜੁਰਮ, ਤੁਸੀਂ ਉਹਦੇ ਨਾਲ ਬਦਸਲੂਕੀ ਨਹੀਂ ਕਰ ਸਕਦੇ। ਪਰ ਉਧਰ ਅੱਜ ਦੇ ਰਾਹੁਲ ਗਾਂਧੀ ਦੇ ਬਿਆਨਾਂ ਤੇ ਜ਼ਰਾ ਚਾਨਣਾ ਪਾ ਦਿਓ। ਕਹਿੰਦੇ ਮੌਜੂਦਾ ਪੋਲਿਟਿਕਸ ਤਾਂ ਜਿਹੜੇ ਵਿਰੋਧੀ ਧਿਰ ਹੈ ਉਹਨੂੰ ਕੁਚਲਣ ਦੀ ਰਾਜਨੀਤੀ ਹੀ ਹੈ ਤਕਰੀਬਨ। ਹਾਂਜੀ, ਅੱਜ ਜਿਹੜੇ ਲੋਕ ਸਭਾ ਦੇ ਲੀਡਰ ਆਫ ਆਪੋਜੀਸ਼ਨ ਹੈਗੇ ਰਾਹੁਲ ਗਾਂਧੀ, ਉਹਨਾਂ ਨੇ ਕਿਤੇ ਨਾ ਕਿਤੇ ਹੈਦਰਾਬਾਦ ਦੇ ਵਿੱਚ ਇੱਕ ਇੰਟਰਨੈਸ਼ਨਲ ਸਮਿਟ ਨੂੰ ਐਡਰੈਸ ਕੀਤਾ ਸੀਗਾ। ਉੱਥੇ ਉਹਨਾਂ ਨੇ ਕਿਹਾ ਕਿ ਜਿਹੜੀ ਮੌਜੂਦਾ ਹਕੂਮਤ ਹੈ ਉਹ ਬੇਸਿਕਲੀ ਜਿਹੜਾ ਆਪੋਜੀਸ਼ਨ ਹੈ ਉਹਨੂੰ ਕੁਚਲ ਰਹੀ ਹੈ, ਅਤੇ ਮੀਡੀਆ ਵੀ ਉਹਨਾਂ ਦਾ ਸਾਥ ਦੇ ਰਿਹਾ ਗਾ। ਇਹ ਗੱਲ ਉਹਨਾਂ ਨੇ ਆਖੀ ਹੈ ਜੀ, ਖਾਸੀ ਕਰੂਸ਼ੀਅਲ ਹੈਗੀ ਆ। ਅਤੇ ਉਹਨਾਂ ਨੇ ਕਿਹਾ ਗਾ ਕਿ ਜੇ ਮੀਡੀਆ ਨੂੰ ਵੀ ਕਮਜ਼ੋਰ ਕੀਤਾ ਜਾ ਰਿਹਾ ਗਾ, ਜੇ ਵਿਪਕਸ਼ ਨੂੰ ਵੀ ਕੁਚਲਿਆ ਜਾਊਗਾ, ਤਾਂ ਫਿਰ ਕਿਤੇ ਨਾ ਕਿਤੇ ਇਹ ਡੈਮੋਕ੍ਰੇਟਿਕ ਮੁਲਕ ਵਾਸਤੇ ਜਾਂ ਫਿਰ ਡੈਮੋਕ੍ਰੇਟਿਕ ਪੋਲਿਟਿਕਸ ਵਾਸਤੇ ਇਹ ਠੀਕ ਨਹੀਂ ਹੈਗਾ। ਇਹ ਗੱਲ ਉਹਨਾਂ ਨੇ ਅੱਜ ਕਹੀ ਹੈਗੀ ਆ ਜੀ ਮੋਟਾ ਮੋਟਾ। ਅਤੇ ਆਪਾਂ ਨੂੰ ਪਤਾ ਹੀ ਹੈ ਕਿ ਲਗਾਤਾਰ ਕਿਸ ਕਿਸਮ ਦਾ ਮੀਡੀਆ ਵਾਸਤੇ ਰਵੱਈਆ ਇਸ ਸਰਕਾਰ ਨੇ ਬਣਾਇਆ ਹੋਇਆ ਗਾ। ਅਤੇ ਜੀ ਹਾਂ, ਇਹ ਤਾਂ ਹੈਗਾ ਜੀ। ਮਤਲਬ ਉਹਨਾਂ ਦੀ ਬਾਤ 'ਚ ਉਹਨਾਂ ਦੀ ਗੱਲ 'ਚ ਦਮ ਤਾਂ ਹੈਗਾ। ਕੱਲ੍ਹ ਉਹਨਾਂ ਦੇ VD ਸਾਵਰਕਰ ਵਾਲੇ ਬਿਆਨ 'ਤੇ ਵੀ ਉਹਨਾਂ ਨੂੰ ਝਾੜ ਪਈ ਸੀ, ਜਦ ਕਿ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਉਹ ਤਾਂ ਜਿਹੜਾ VD ਸਾਵਰਕਰ ਨੇ ਮਰਸੀ ਪਟੀਸ਼ਨ ਅੰਗਰੇਜ਼ਾਂ ਨੂੰ ਲਿਖੀ ਸੀਗੀ, ਦਇਆ ਯਾਚਕਾ, ਉਹਦੇ ਤੋਂ ਜੀ ਉਹਨਾਂ ਨੇ ਕੋਟ ਕਰਕੇ ਪੜ੍ਹਿਆ ਸੀ। ਫਿਰ ਵੀ ਉਹਨਾਂ 'ਤੇ ਕਾਰਵਾਈ ਕਰਨ ਦੀ ਪੂਰੀ ਕੋਸ਼ਿਸ਼ ਹੁਣ ਮੌਕੇ ਦੀ ਸਰਕਾਰ ਕਰ ਰਹੀ ਹੈ। ਜੀ ਸੋ ਅਗਲੀ ਖਬਰ ਤੇ ਜੇਕਰ ਚਾਨਣਾ ਪਾਈਏ ਤਾਂ ਬੰਬੇ ਵੱਲ ਚੱਲਦੇ ਹਾਂ। ਉੱਥੇ ਜਿਹੜੇ ਸ਼ਿੰਦੇ ਧੜਾ ਮਾਫ ਕਰਨਾ ਉਧਵ ਠਾਕਰੇ ਦਾ ਧੜਾ ਹੈ, ਉਹ ਕਿਸੇ ਹੋਰ ਦੇ ਨਾਲ ਗੱਠਜੋੜ ਕਰਨ ਦੀ ਤਿਆਰੀ 'ਚ ਹੈ। ਸੋਸ਼ਲ ਮੀਡੀਆ ਤੇ ਲਿਖਿਆ ਗਿਆ ਇਹ ਚਰਚਾਵਾਂ ਨੇ ਜਾਂ ਫਿਰ ਹੋਣ ਹੀ ਵਾਲਾ ਹੈ। ਦੇਖੋ, ਉਹਨਾਂ ਦੇ ਜਿਹੜੇ ਕਜ਼ਨ ਸੀਗੇ ਰਾਜ ਠਾਕਰੇ, ਉਧਵ ਠਾਕਰੇ ਅਤੇ ਰਾਜ ਠਾਕਰੇ ਨੇ ਇੱਕ ਆਪਣੀ ਅੱਡ ਤੋਂ ਪਾਰਟੀ ਬਣਾ ਲਈ ਸੀ, ਮਹਾਰਾਸ਼ਟਰ ਨਵ ਨਿਰਮਾਣ ਸੈਨਾ, ਅਤੇ MNS ਜਿਹਨੂੰ ਕਿਹਾ ਜਾਂਦਾ ਹੈਗਾ। ਅਤੇ ਉਧਵ ਠਾਕਰੇ ਤੋਂ ਅੱਡ ਹੋ ਕੇ ਉਹ ਉਹਦੇ ਚਾਚੇ ਦੇ ਮੁੰਡੇ ਹੈਗੇ ਆ। ਅਤੇ ਉਹ ਜਿਵੇਂ ਇੱਥੇ ਆਪਾਂ ਮਨਪ੍ਰੀਤ ਬਾਦਲ ਅਤੇ ਸੁਖਬੀਰ ਬਾਦਲ ਨੂੰ ਲੈ ਲਈਏ, ਉਸੇ ਜੀ ਕਿਸਮ ਜੀ ਨਾਲ ਉਧਵ ਠਾਕਰੇ ਅਤੇ ਰਾਜ ਠਾਕਰੇ ਹੈਗਾ। ਜਿਵੇਂ ਹਰਿਆਣੇ ਦੇ ਵਿੱਚ ਚੌਟਾਲੇ ਹੈਗੇ ਆ, ਅਭੈ ਚੌਟਾਲਾ ਅਤੇ ਅਜੈ ਚੌਟਾਲਾ, ਉਸ ਕਿਸਮ ਦਾ ਹੀ ਸੀਨ ਹੈ ਜੀ। ਅਤੇ ਹੁਣ ਦੋਵੇਂ ਭਰਾ ਦੋਵਾਂ ਦੀ ਅੱਡ ਅੱਡ ਪਾਰਟੀ ਤਾਂ ਹੈਗੀ ਆ, ਪਰ ਦੋਵਾਂ ਨੇ ਇਕੱਠੇ ਹੋਣ ਦੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਹੈਗਾ ਕਿ ਜਿਹੜਾ ਮਰਾਠੀ 'ਤੇ ਹਮਲਾ BJP ਕਰ ਰਹੀ ਹੈ, ਜਦੋਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਉੱਥੇ ਹਿੰਦੀ ਨੂੰ ਤੀਸਰੀ ਭਾਸ਼ਾ ਦੇ ਤੌਰ 'ਤੇ ਪੇਸ਼ ਕੀਤਾ ਗਿਆ ਸੀ ਤਾਂ ਪੜ੍ਹਾਉਣ ਦੀ ਗੱਲ ਕਹੀ ਗਈ ਸੀਗੀ। ਬਾਅਦ 'ਚ 6 ਦਿਨਾਂ ਬਾਅਦ ਉਸ ਆਰਡਰ ਨੂੰ ਵਾਪਸ ਲੈ ਲਿਆ ਗਿਆ। ਉੱਥੋਂ ਹੀ ਇਹ ਜਿਹੜੀ ਪੂਰੀ ਮਰਾਠੀ ਵਾਲੀ ਜਿਹੜੀ ਪੋਲਿਟਿਕਸ ਆ ਉਹ ਉਭਰੀ ਹੈਗੀ ਆ। ਅਤੇ ਰਾਜ ਠਾਕਰੇ ਅਤੇ ਉਧਵ ਠਾਕਰੇ ਨੇ ਇਕੱਠੇ ਹੋਣ ਦੀ ਗੱਲ ਕਹੀ ਹੈਗੀ ਆ। ਦੋਵਾਂ ਦੇ ਵਿਚਕਾਰ ਕੋਈ ਰੌਲਾ ਤਾਂ ਹੈ ਨਹੀਂ ਉਸ ਹਿਸਾਬ ਦਾ, ਦੋਵਾਂ 'ਚ ਪੋਲੀਟੀਕਲੀ ਫਾਈਟ ਸੀਗੀ। ਰਾਜ ਜੀ ਠਾਕਰੇ ਮੰਨਦੇ ਸੀਗੇ ਕਿ ਜਿਹੜੇ ਬਾਲਾ ਸਾਹਿਬ ਠਾਕਰੇ ਸੀਗੇ, ਉਹਨਾਂ ਦੀ ਜਿਹੜੀ ਅਸਲੀ ਆਪਾਂ ਕਹਿ ਲਈਏ ਕਿ ਉਹਨਾਂ ਦੇ ਅਸਲੀ ਜੇ ਕਿਸੇ ਨੂੰ ਰਾਜਨੀਤਿਕ ਵਾਰਿਸ ਮੰਨਣਾ ਹੋਇਆ, ਅਤੇ ਉਹ ਖੁਦ ਚਾਹੁੰਦੇ ਸੀਗੇ, ਜਿਵੇਂ ਇੱਥੇ ਵੀ ਇਹੀ ਸੀਗਾ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹ ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਨੂੰ ਅੱਗੇ ਕਰਨਾ ਚਾਹੁੰਦੇ ਸੀਗੇ, ਪਰ 2007 ਦੇ ਚੋਣਾਂ ਤੋਂ ਬਾਅਦ ਚੀਜ਼ਾਂ ਪਲਟ ਗਈਆਂ। ਅਤੇ ਕਿਤੇ ਨਾ ਕਿਤੇ ਸੁਖਬੀਰ ਬਾਦਲ ਨੇ ਹੌਲੀ ਹੌਲੀ ਮਨਪ੍ਰੀਤ ਬਾਦਲ ਨੂੰ ਖੁੱਡੇ ਲੈਣ ਲਾਤਾ।
ਤੇ ਬਾਅਦ 'ਚ ਜਿਹੜੀ ਮੇਨ ਭੂਮਿਕਾ 'ਚ ਸੁਖਬੀਰ ਬਾਦਲ ਹੀ ਆ ਗਏ ਸੀਗੇ। ਤੇ ਵੱਡਾ ਬਾਦਲ ਵੀ ਫਿਰ ਸੁਖਬੀਰ ਬਾਦਲ ਅੱਗੇ ਝੁਕ ਗਿਆ ਸੀਗਾ, ਤੇ ਮਨਪ੍ਰੀਤ ਬਾਦਲ ਨੂੰ ਪਾਰਟੀ ਵੀ ਅੱਡ ਬਣਾਉਣੀ ਪਈ, ਹੋਰ ਵੀ ਚੀਜ਼ਾਂ ਕਰਨੀਆਂ ਪਈਆਂ। ਸੇਮ ਇਸੇ ਕਿਸਮ ਦਾ ਮਾਮਲਾ ਹੈਗਾ। ਉद्धਵ ਠਾਕਰੇ ਬਾਲਾ ਸਾਹਿਬ ਠਾਕਰੇ ਦੇ ਪੁੱਤਰ ਨੇ, ਤੇ ਉਹ ਕਿਤੇ ਨਾ ਕਿਤੇ ਭਤੀਜ ਨੇ। ਰਾਜ ਠਾਕਰੇ ਭਤੀਜਾ ਹੈਗਾ, ਤੇ ਭਤੀਜੇ ਨਾਲ ਮਤਲਬ ਉਹ ਮਨਪ੍ਰੀਤ ਬਾਦਲ ਵਾਲੀ ਹੋਈ ਸੀ, ਤੇ ਉਹਨੇ ਵੀ ਫਿਰ ਅੱਡ ਪਾਰਟੀ ਬਣਾ ਲਈ ਸੀ, ਮਹਾਰਾਸ਼ਟਰ ਜੀ ਨਵ ਨਿਰਮਾਣ ਸੇਨਾ। ਤੇ ਹੁਣ ਜੀ ਦੋਵੇਂ ਇਕੱਠੇ ਹੋਣ ਦੀ ਪ੍ਰਕਿਰਿਆ ਕਿਤੇ ਨਾ ਕਿਤੇ ਚੱਲ ਰਹੀ ਹੈ। ਜੀ, ਸੋ ਵੇਖਦੇ ਆ ਕੀ ਬਣਦਾ। ਪਰ ਅਗਲੀ ਖਬਰ ਵੀ ਮਹਾਰਾਸ਼ਟਰ ਤੋਂ ਹੀ ਹੈ। ਜਦੋਂ ਵੀ ਇਹ ਇਨਸਾਨੀਅਤ ਦਾ ਜਾਂ ਫਿਰ ਬਿਆਨ ਦੇਣ ਦਾ ਪੱਧਰ ਹੇਠਾਂ ਡੇਗਣਾ ਹੁੰਦਾ ਹੈ, ਤਾਂ ਸਿਆਸਤਦਾਨ ਸਭ ਤੋਂ ਮੂਹਰੀ ਹੁੰਦੇ ਨੇ। ਸਭ ਤੋਂ ਘਟੀਆ ਟਿੱਪਣੀਆਂ ਤੇ ਸਭ ਤੋਂ ਘਟੀਆ ਹਰਕਤਾਂ ਉਹਨਾਂ ਦੀਆਂ ਹੀ ਹੁੰਦੀਆਂ ਨੇ। ਅਸੀਂ ਦੇਖਿਆ ਹੈ 84 ਦੇ ਵਿੱਚ ਵੀ, ਉਸ ਤੋਂ ਬਾਅਦ ਵੀ ਕੋਈ ਸੁਧਾਰ ਨਹੀਂ ਆਇਆ। ਸਮੇਂ ਦੇ ਨਾਲ ਅਸੀਂ ਆਸ ਕਰਦੇ ਨਾ ਕਿ ਸੁਧਾਰ ਆਵੇ। ਹੁਣ ਇਹ ਜਿਹੜੀ ਘਟਨਾ ਵਾਪਰੀ ਹੈ 22 ਤਰੀਕ ਵਾਲਾ, ਦੁਖਦਾਈ ਹੈ। ਪਰ ਉਸ ਤੋਂ ਬਾਅਦ ਹੁਣ ਜਿਹੜੇ ਮੰਤਰੀ ਨੇ ਉਹ ਕਈ ਤਰ੍ਹਾਂ ਦੇ ਘਟੀਆ ਬਿਆਨ ਦੇ ਰਹੇ ਨੇ। ਪੋਲੀਟੀਸ਼ੀਅਨ ਦਾ ਇੱਕ ਦਾ ਬਿਆਨ ਹੈ, ਉਹ ਕਹਿੰਦਾ ਵੀ ਦੁਕਾਨਦਾਰਾਂ ਤੋਂ ਉਹਨਾਂ ਦਾ ਧਰਮ ਪੁੱਛੋ ਤੇ ਪਹਿਲਾਂ ਹਨੂੰਮਾਨ ਚਾਲੀਸਾ ਪੜ੍ਹਾ ਕੇ ਦੇਖੋ ਵੀ ਉਹਨਾਂ ਨੂੰ ਆਉਂਦੀ ਹੈ, ਫੇਰ ਸਮਾਨ ਖਰੀਦੋ। ਇਹ ਕੀ ਕੁਝ ਚੱਲ ਪਿਆ ਜੀ ਸਰ? ਹਾਂਜੀ, ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਮਹਾਰਾਸ਼ਟਰ ਦੇ ਵਿੱਚ ਇਹ ਹੋਇਆ ਗਾ। ਮਹਾਰਾਸ਼ਟਰ ਸਰਕਾਰ ਦੇ ਵਿੱਚ ਜਿਹੜੇ ਕੈਬਨਿਟ ਮਿਨਿਸਟਰ ਨੇ ਨਿਤੀਸ਼ ਰਾਣੇ, ਉਹਨਾਂ ਨੇ ਇਹ ਬਿਆਨ ਦਿੱਤਾ ਜੀ। ਉਹਨਾਂ ਨੇ ਕਿਹਾ ਗਾ ਕਿ ਜਿਹੜਾ ਹਿੰਦੂਆਂ ਨੂੰ ਸਿਰਫ ਹਿੰਦੂ ਦੁਕਾਨਦਾਰਾਂ ਤੋਂ ਹੀ ਸਮਾਨ ਖਰੀਦਣਾ ਚਾਹੀਦਾ। ਜਦੋਂ ਵੀ ਸਮਾਨ ਖਰੀਦਣਾ ਹੋਵੇ ਤਾਂ ਉਦੋਂ ਧਰਮ ਪੁੱਛ ਕੇ ਸਮਾਨ ਖਰੀਦੋ। ਅਗਲੇ ਨੂੰ ਕਹੋ ਕਿ ਤੁਸੀਂ ਉਹ ਹਨੂੰਮਾਨ ਚਾਲੀਸਾ ਪੜ੍ਹ ਕੇ ਦਿਖਾਓ, ਜੇ ਨਹੀਂ ਆਉਂਦੀ ਤਾਂ ਫਿਰ ਉਹ ਤੋਂ ਸਮਾਨ ਨਾ ਖਰੀਦੋ। ਇਹ ਗੱਲ ਕਹੀ ਗਈ ਹੈਗੀ ਆ ਜੀ ਉਹਨਾਂ ਵੱਲੋਂ, ਤੇ ਕਾਫੀ ਦੁਖਦਾਇਕ ਹੈਗੀ ਆ। ਹੁਣ ਆਪਾਂ ਨੂੰ ਪਤਾ ਕਿ ਇਸ ਮੁਲਕ 'ਚ ਤਾਂ ਬਹੁਤ ਸਾਰੀ ਮਾਈਨੋਰਟੀਜ਼ ਰਹਿੰਦੀਆਂ ਨੇ। ਆਪਾਂ ਨੂੰ ਪਤਾ ਮੁਸਲਮਾਨ ਵੀ ਰਹਿੰਦੇ ਨੇ, ਉਹ ਵੀ ਵਪਾਰ 'ਚ ਹੈਗੇ ਆ। ਸਿੱਖ ਵੀ ਰਹਿੰਦੇ ਨੇ, ਉਹਨਾਂ ਦੀ ਵੀ ਦੁਕਾਨਾਂ ਨੇ। ਬੌਧ ਵੀ, ਕ੍ਰਿਸਚਨ ਵੀ, ਸਾਰੇ ਕਿਸਮ ਦੇ ਲੋਕ ਹੈਗੇ ਆ। ਜੇ ਦੂਜੇ ਧਰਮਾਂ ਵਾਲਿਆਂ ਨੂੰ ਹਨੂੰਮਾਨ ਚਾਲੀਸਾ ਨਹੀਂ ਆਉਂਦੀ, ਤੇ ਫਿਰ ਉਹ ਉਹਨਾਂ ਤੋਂ ਮਤਲਬ ਇਹ ਕਿਸ ਕਿਸਮ ਦਾ ਬਾਈਕਾਟ ਹੈਗਾ? ਇਹ ਤਾਂ ਫਿਰ ਇਹੀ ਹੋ ਗਿਆ ਕਿ ਜਿਹੜੇ ਮਾਈਨੋਰਟੀਜ਼ ਜਿਹੜੇ ਕੰਮ ਧੰਦੇ ਚਲਾ ਰਹੇ ਨੇ, ਉਹਨਾਂ 'ਤੇ ਇਹ ਅਟੈਕ ਕਰਨ ਦੀ ਗੱਲ ਕਹਿ ਰਹੇ ਨੇ ਜੀ। ਇਸ ਤੋਂ ਮਤਲਬ ਆਪਾਂ ਨੂੰ ਪਹਿਲਾਂ ਵੀ ਦੇਖਿਆ ਗਾ, ਜਦੋਂ ਕਾਵੜ ਯਾਤਰਾ ਚੱਲੀ ਉੱਤਰ ਪ੍ਰਦੇਸ਼ 'ਚ, ਉਦੋਂ ਵੀ ਮੁਸਲਮਾਨਾਂ ਨੂੰ ਕਿਹਾ ਗਾ ਕਿ ਆਪਣਾ ਨਾਂ ਲਿਖੋ, ਕਿਉਂਕਿ ਜਿਹੜੇ ਕਾਵੜ ਲੈਣ ਵਾਲੇ ਹੈਗੇ ਆ, ਜਾਂ ਫਿਰ ਹਿੰਦੂ ਜਿਹੜੇ ਸ਼ਰਧਾਲੂ ਹੈਗੇ ਆ, ਜੋ ਤੀਰਥ ਯਾਤਰਾ ਕਰਨ ਵਾਲੇ ਹੈਗੇ ਆ, ਉਹ ਤੁਹਾਡੇ ਤੋਂ ਸਮਾਨ ਲੈ ਕੇ ਖਾ ਲੈਂਦੇ ਨੇ, ਬਾਅਦ 'ਚ ਉਹ ਅਪਵਿੱਤਰ ਹੋ ਜਾਂਦੇ ਨੇ। ਉਸ ਕਿਸਮ ਦੀ ਪੋਲੀਟਿਕਸ ਹੀ ਲਾ ਲਓ ਤੁਸੀਂ। ਇਹ ਉਹ ਮੌਕਾ ਕੋਈ ਦੂਜਾ ਸੀਗਾ, ਉਹਨੂੰ ਧਰਮ ਨਾਲ ਜੋੜ ਕੇ, ਪਵਿੱਤਰਤਾ ਨਾਲ ਜੋੜ ਕੇ ਕਹਿਤਾ। ਹੁਣ ਇਹ ਪਹਿਲਗਾਂਵ 'ਚ ਘਟਨਾਕ੍ਰਮ ਹੋ ਗਿਆ, ਤਾਂ ਇੱਥੇ ਉਹਨੂੰ ਆਤੰਕਵਾਦ ਨਾਲ ਜੋੜ ਕੇ ਅਗਲਿਆਂ ਨੇ ਪੇਸ਼ ਕਰਤਾ। ਮਤਲਬ ਮੋਟਾ ਮੋਟਾ ਬਿਜ਼ਨਸ, ਮਤਲਬ ਜਿਹੜੇ ਮਾਈਨੋਰਟੀਜ਼ ਹੈਗੇ, ਘੱਟ ਗਿਣਤੀ ਦੇ ਲੋਕ ਹੈਗੇ, ਉਹਨਾਂ ਦੇ ਬਿਜ਼ਨਸਿਸ 'ਤੇ ਅਟੈਕ ਵਾਲਾ ਹੀ ਮਾਮਲਾ ਤੁਸੀਂ ਸਮਝੋ ਜੀ। ਮੈਂ ਤਾਂ ਇਹਨੂੰ ਐਂ ਹੀ ਜੀ ਦੇਖਦਾ ਗਾ ਕਿ ਕਿਤੇ ਨਾ ਕਿਤੇ ਇੱਕ ਪੂਰੀ RSS ਦੇ ਜਿਹੜੇ ਹੋਰ ਬਾਕੀ ਸੰਗਠਨ ਨੇ, ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਇਹਨਾਂ ਦੀ ਸਾਰਿਆਂ ਦੀ ਇੱਕ ਲਾਈਨ ਰਹੀ ਹੈ, ਪੂਰੀ ਲਾਈਨ ਰਹੀ ਹੈ ਕਿ ਅਸੀਂ ਜਿਹੜੇ ਮਾਈਨੋਰਟੀਜ਼ ਹੈਗੇ ਆ, ਉਹਨਾਂ ਨੂੰ ਸਿਰਫ ਦਵਯਮ ਦਰਜੇ ਦੇ, ਯਾਨੀ ਦੂਜੇ ਦਰਜੇ ਦੇ ਨਾਗਰਿਕ ਹੀ ਨਹੀਂ ਘੋਸ਼ਿਤ ਕਰਨਾ, ਉਹਨਾਂ ਨੂੰ ਦੂਜੇ ਦਰਜੇ ਦਾ ਨਾਗਰਿਕ ਹੀ ਨਹੀਂ ਬਣਾਉਣਾ, ਬਲਕਿ ਉਹਨਾਂ ਨੂੰ ਆਰਥਿਕ ਤੌਰ 'ਤੇ ਵੀ ਤੋੜਨਾ ਗਾ। ਤੇ ਉਸੇ ਕਿਸਮ ਉਹੀ ਲਾਈਨ ਮੈਨੂੰ ਲੱਗਦਾ ਗਾ ਕਿ ਇਹ ਟੋਕਰ ਰਹੇ ਨੇ। ਕਦੇ ਪਵਿੱਤਰਤਾ ਦੇ ਨਾਂ 'ਤੇ ਕਰ ਦਿੰਦੇ ਨੇ, ਕਦੇ ਆਤੰਕਵਾਦ ਦੇ ਨਾਂ 'ਤੇ ਕਰ ਦਿੰਦੇ ਨੇ, ਕਦੇ ਹੋਰ ਕੁਝ ਹੋਰ ਮੌਕਾ ਬਣੂਗਾ ਤੇ ਉੱਥੇ ਕਿਸੇ ਹੋਰ ਨਾਂ 'ਤੇ ਕਰ ਦੇਣਗੇ ਜੀ ਇਹ। ਜੀ, ਸੋ ਗੱਲ ਤਾਂ ਉਹੀ ਘੁੰਮ ਫਿਰ ਕੇ ਉਸੇ ਜਗ੍ਹਾ ਤੇ ਆਉਂਦੀ ਹੈ ਵੀ ਆਪਾਂ ਟਾਰਗੇਟ ਕਰਨੋਂ ਨਹੀਂ ਹਟਣਾ, ਦੇਸ਼ 'ਚ ਕਿਹੋ ਜਿਹੀ ਵੀ ਸਥਿਤੀ ਬਣੀ ਹੋਵੇ। ਉਧਰ ਬਗੇਸ਼ਵਰ ਧਾਮ ਵਾਲਾ ਜਿਹੜਾ ਦਰਿੰਦਰ ਸ਼ਾਸਤਰੀ ਹੈ, ਬਿਆਨ ਉਹਦਾ ਵੀ ਆਇਆ ਇਸ ਸਾਰੇ ਘਟਨਾਕ੍ਰਮ ਨੂੰ ਲੈ ਕੇ, ਉਸ ਤੇ ਵੀ ਚਾਨਣਾ ਪਾ ਦਿਓ ਜੀ। ਹਾਂਜੀ, ਜਿਹੜੇ ਬਾਗੇਸ਼ਵਰ ਧਾਮ ਦੇ ਜਿਹੜੇ ਧਿਰੇਂਦਰ ਸ਼ਾਸਤਰੀ ਨੇ, ਉਹਨਾਂ ਨੇ ਪੰਚਰ ਪੁੱਤਰ ਕਿਹਾ ਗਾ। ਆਪਾਂ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਦੀ ਵੀ ਸਟੇਟਮੈਂਟ ਆਈ ਸੀ। ਉਹਨਾਂ ਨੇ ਵੀ ਕਿਹਾ, ਮੁਸਲਮਾਨਾਂ ਨੂੰ ਇਹ ਕਿਹਾ ਸੀਗਾ ਕਿ ਤੁਸੀਂ ਪੰਚਰ ਨਾ ਲਾਉਂਦੇ ਹੁੰਦੇ ਜੇ ਅਸੀਂ ਵਕਫ ਬਿੱਲ ਪਹਿਲਾਂ ਲੈ ਆਉਂਦੇ ਸਾਡਾ ਮੁਲਕ। ਤੇ ਇਹ ਗੱਲ ਤੇ ਪੰਚਰ ਪੁੱਤਰ ਹੀ ਇਹਨਾਂ ਨੂੰ ਕਿਹਾ ਗਾ। RSS BJP ਦੀ ਜੀ ਇੱਕ ਜ਼ਬਾਨ ਰਹੀ ਹੈ। ਉਹਦੇ 'ਚ ਜਿਹੜੇ ਉਹਨਾਂ ਦੇ ਕਾਰਜਕਰਤਾ ਹੈਗੇ, ਉਹਨਾਂ ਦੇ ਆਗੂ ਹੈਗੇ, ਉਹ ਲਗਾਤਾਰ ਮੁਸਲਮਾਨਾਂ ਨੂੰ ਪੰਚਰ ਲਾਉਣ ਵਾਲੇ, ਪੰਚਰ ਬਣਾਉਣ ਵਾਲੇ ਕਹਿ ਕੇ ਹੀ ਸੰਬੋਧਿਤ ਕਰਦੇ ਨੇ। ਤੇ ਉਹੀ ਉਹਨਾਂ ਨੇ ਗੱਲ ਕਹੀ ਹੈ ਜੀ ਅੱਜ ਦਰਿੰਦਰ ਸ਼ਾਸਤਰੀ ਤੇ ਨਰਿੰਦਰ ਮੋਦੀ ਦੀ ਜ਼ਬਾਨ 'ਚ ਕੋਈ ਜ਼ਿਆਦਾ ਅੰਤਰ ਹੈ ਨਹੀਂ। ਉੱਦਾਂ ਮੈਂ ਤੁਹਾਨੂੰ ਇਹ ਗੱਲ ਦੱਸਾਂ, ਤੇ ਮਤਲਬ ਦੋਵੇਂ ਇੱਕ ਦੂਜੇ ਦੀ ਰੀਸ ਹੀ ਕਰਦੇ ਹੁੰਦੇ ਆ। ਮੈਂ ਤਾਂ ਕਈ ਵਾਰ ਦੇਖਦਾ ਕਿਹੜਾ ਜ਼ਿਆਦਾ ਹੇਠਾਂ ਡਿੱਗ ਕੇ ਸਟੇਟਮੈਂਟ ਦਊਗਾ। ਜਦੋਂ ਲੋਕ ਸਭਾ ਦੇ ਇਲੈਕਸ਼ਨ ਚੱਲ ਰਹੇ ਸੀ 2024 'ਚ, ਉਦੋਂ ਤਾਂ ਇਹ ਤੱਕ ਕਹਿਤਾ ਸੀ ਨਰਿੰਦਰ ਮੋਦੀ ਨੇ ਡੂੰਗਰਪੁਰ ਬਾਸਵਾੜਾ 'ਚ ਕਿ ਤੁਹਾਡੀਆਂ ਮੱਝਾਂ ਖੋਲ ਲੈ ਜਾਣਗੇ।
ਜੇ ਤੁਹਾਡੇ ਕੋਲ 2 ਮੱਝਾਂ ਹੋਈਆਂ ਤੇ 1 ਮੱਝ ਲੈ ਜਾਣਗੇ। ਇਸ ਕਿਸਮ ਦੇ ਸਟੇਟਮੈਂਟ ਵੀ ਦਿੱਤੇ ਸੀਗੇ। ਤੇ ਹੁਣ ਹੂੰ ਇਹਨੇ ਕਿਹਾ ਹੈਗਾ ਕਿ ਜੇ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ ਹੈਗਾ ਤੇ ਤੁਸੀਂ ਘੱਟੋ ਘੱਟ 4 ਬੱਚੇ ਪੈਦਾ ਕਰੋ। ਹਿੰਦੂਆਂ ਨੂੰ ਕਿਹਾ ਹੈਗਾ ਕਿ ਹਿੰਦੂਆਂ ਕੋਲ ਘੱਟੋ ਘੱਟ 4 ਬੱਚੇ ਪੈਦਾ ਹੋਣੇ ਚਾਹੀਦੇ। 2 ਬੱਚੇ ਵਪਾਰ 'ਚ ਪਾਓ ਤੇ 2 ਬੱਚਿਆਂ ਨੂੰ ਹਿੰਦੂ ਰਾਸ਼ਟਰ ਦੇ ਕੰਮ ਵਾਸਤੇ ਸਾਨੂੰ ਸੌਂਪ ਦਿਓ, ਸਾਨੂੰ ਦੇ ਹੂੰ ਦਿਓ। ਤੇ ਯਾਨੀ ਜੀ ਕਿ ਇਹੀ ਹੈ ਕਿ 2 ਬੱਚੇ ਦੰਗਾ ਕਰਨਗੇ, 2 ਬੱਚੇ ਆਪਣੇ ਪਰਿਵਾਰ ਨੂੰ ਸਾਂਭਣਗੇ, ਵਪਾਰ ਕਰਨਗੇ। ਤੇ ਉਹੀ ਗੱਲ ਮੈਂ ਕਹਿ ਹੀ ਰਿਹਾ ਜੀ ਲਗਾਤਾਰ। ਉਹਨਾਂ ਨੇ ਨਾਗਰਿਕਤਾ ਦੂਜੇ ਦਰਜੇ ਦੀ ਹੀ ਨਹੀਂ ਬਣਾਉਣੀ, ਜਿਹੜੇ ਇੱਥੋਂ ਦੇ ਮਾਈਨੋਰਿਟੀਜ਼ ਹੈਗੇ ਉਹਨਾਂ ਦਾ ਵਪਾਰ ਤੇ ਵੀ ਕਬਜ਼ਾ ਕਰਨਾ ਗਾ। ਤੇ ਜੇ 4 ਬੱਚੇ ਜੰਮਣੇ ਨੇ ਤੇ ਉਹਨਾਂ ਨੇ ਦੇਖੋ ਲੌਜਿਕ ਵੀ ਦਿੱਤਾ ਕਿ 2 ਬੱਚੇ ਜੀ ਜੀ ਦੰਗੇ ਸਾਨੂੰ ਦੇ ਦਿਓ, ਅਸੀਂ ਦੰਗਾ ਫਸਾਦ ਕਰਾਵਾਂਗੇ, 2 ਜੀ ਬੱਚੇ ਤੁਸੀਂ ਵਪਾਰ ਕਰਾਓ ਤੇ ਆਪਣਾ ਪਰਿਵਾਰ ਸੰਭੋ ਉਹਨਾਂ ਤੋਂ। ਜਦੋਂ ਦੰਗੇ ਫਸਾਦ ਹੋਣਗੇ ਫਿਰ ਉਸ ਜਗ੍ਹਾ ਤੇ ਵਪਾਰ ਕਿੱਦਾਂ ਵੱਧ ਫੁੱਲ ਸਕਦਾ ਹੈ? ਮੈਨੂੰ ਇਸ ਗੱਲ 'ਚ ਕੋਈ ਲੌਜਿਕ ਨਹੀਂ ਲੱਗਾ। ਵੈਸੇ ਇਹਨਾਂ ਦੀਆਂ ਸਾਰੀਆਂ ਗੱਲਾਂ ਹੀ ਇਲੌਜੀਕਲ ਹੁੰਦੀਆਂ ਨੇ। ਆਪਾਂ ਲੈਣਾ ਕੀ ਆ, ਆਪਾਂ ਅੱਗੇ ਵਧਦੇ ਹਾਂ। ਸੋ ਅੰਮ੍ਰਿਤਸਰ ਵਿੱਚ GNDU ਜਿਹੜੇ ਕਾਲਜ ਹੈ, ਉੱਥੇ ਯੂਨੀਵਰਸਿਟੀ ਹੈ, ਉਹਦੇ ਅੰਦਰ ਇੱਕ ਰਾਜਨੀਤਿਕ ਰੈਲੀ ਦਾ ਵਿਰੋਧ ਕਰ ਰਹੇ ਨੇ ਸਟੂਡੈਂਟ ਤੇ ਐਥਲੀਟ। ਉਹਨਾਂ ਦਾ ਮੈਦਾਨ ਹੈ, ਉੱਥੇ ਪ੍ਰੈਕਟਿਸ ਸਵੇਰੇ ਸ਼ਾਮ ਕਰਦੇ ਨੇ। ਮੈਂ ਅੱਜ ਸਵੇਰੇ ਵੀ ਟਵੀਟ ਦੇਖ ਰਿਹਾ ਸੀ, ਪ੍ਰਗਟ ਸਿੰਘ ਹੋਣੀ ਜਿਹੜੇ ਸਾਬਕਾ ਕਹਿ ਲਈਏ ਸਿੱਖਿਆ ਮੰਤਰੀ ਰਹੇ ਨੇ ਪੰਜਾਬ ਦੇ, ਹੁਣ ਵੀ MLA ਨੇ, ਉਹਨਾਂ ਨੇ ਵੀ ਲਿਖਿਆ ਹੋਇਆ ਸੀ ਇਸ ਤੇ ਬੱਚੇ ਵਿਰੋਧ ਕਰ ਰਹੇ ਨੇ ਜੀ। ਇਹ ਕੀ ਇਹਨਾਂ ਦੀ ਗਰਾਊਂਡ ਨੂੰ ਕਬਜ਼ਾਇਆ ਜਾ ਰਿਹਾ ਹੈ? ਦੇਖੋ ਉੱਥੇ ਇੱਕ ਰਾਜਨੀਤਿਕ ਰੈਲੀ ਕੀਤੀ ਜਾ ਰਹੀ ਹੈ CM ਭਗਵੰਤ ਮਾਨ ਹੋਰਾਂ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ, ਤੇ ਉਹਨੂੰ ਲੈ ਕੇ ਜਿਹੜੇ ਉੱਥੋਂ ਦੇ ਸਟੂਡੈਂਟ ਨੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਟੂਡੈਂਟ ਨੇ, ਉਹ ਕਿਤੇ ਨਾ ਕਿਤੇ ਉਹਦਾ ਵਿਰੋਧ ਕਰ ਰਹੇ ਨੇ। ਤੇ ਇਹ ਕਿਹਾ ਜਾ ਰਿਹਾ ਹੈਗਾ ਕਿ ਜਿਹੜਾ ਖੇਲ ਦਾ ਮੈਦਾਨ ਹੈ ਜਾਂ ਫਿਰ ਯੂਨੀਵਰਸਿਟੀ ਦਾ ਮੈਦਾਨ ਹੈ, ਉਹਨੂੰ ਰਾਜਨੀਤੀ ਦਾ ਅਖਾੜਾ ਨਾ ਬਣਾਓ। ਇਹ ਗੱਲ ਜੀ ਲਗਾਤਾਰ ਸਟੂਡੈਂਟ ਕਹਿ ਰਹੇ ਨੇ। ਦੇਖੋ ਮੈਂ GNDU ਦੀ ਖਬਰ ਇਸ ਕਰਕੇ ਕੈਰੀ ਕੀਤੀ ਅੱਜ ਆਪਾਂ ਨੇ, ਇਸ ਕਰਕੇ ਗੱਲ ਕਰਨੀ ਜ਼ਰੂਰੀ ਹੈ ਕਿਉਂਕਿ GNDU ਆਪਾਂ ਨੂੰ ਪਤਾ ਹੈ ਕਿ ਹੁਣ ਕਿਤੇ ਨਾ ਕਿਤੇ ਜਿਹੜੇ ਸਿੱਖ ਨੌਜਵਾਨ ਨੇ ਉਹ ਉੱਥੇ ਖਾਸੇ ਸਰਗਰਮ ਆਪਾਂ ਨੂੰ ਦਿਖਦੇ ਨੇ। ਤੇ ਉੱਥੇ ਹੌਲੀ ਹੌਲੀ ਕਿਤੇ ਨਾ ਕਿਤੇ ਜਿਹੜੀ ਸਟੂਡੈਂਟ ਪੋਲਿਟਿਕਸ ਹੈ ਉਹ ਨਵੀਂ ਕਿਸਮ ਦਾ ਰੂਪ ਲੈ ਰਹੀ ਹੈ। ਪਹਿਲਾਂ ਸਟੂਡੈਂਟ ਪੋਲਿਟਿਕਸ ਬਾਰੇ ਜਦੋਂ ਗੱਲ ਹੁੰਦੀ ਸੀ ਤੇ ਜ਼ਿਆਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੀ ਗੱਲ ਹੁੰਦੀ ਸੀ। ਅੱਜ ਕੱਲ੍ਹ GNDU ਦੇ ਵਿੱਚ ਵੀ ਕਿਤੇ ਨਾ ਕਿਤੇ ਜਿਹੜੇ ਸਟੂਡੈਂਟ ਨੇ ਉਹ ਰਾਜਨੀਤੀ 'ਚ ਹਿੱਸਾ ਲੈ ਰਹੇ ਨੇ। ਤੇ ਪੰਜਾਬ 'ਚ ਜੋ ਕੁਛ ਹੋ ਰਿਹਾ ਗਾ ਉਹਦੇ ਤੇ ਕਿਤੇ ਨਾ ਕਿਤੇ ਜਾਇਜ਼ ਸਵਾਲ ਵੀ ਖੜੇ ਕਰਦੇ ਨੇ, ਪ੍ਰੋਟੈਸਟ ਵਗੈਰਾ ਵੀ ਕਰਦੇ ਨੇ। ਤੇ ਉਹੀ ਸਟੂਡੈਂਟਾਂ ਦਾ ਦੇ ਜਿਹੜੇ ਧੜੇ ਨੇ ਉਹ ਭਗਵੰਤ ਮਾਨ ਦੇ ਉਲਟ ਖੜੇ ਨੇ ਤੇ ਉਹ ਕਹਿ ਰਹੇ ਨੇ ਕਿ ਅਸੀਂ ਇਹ ਰੈਲੀ ਨਹੀਂ ਹੋਣ ਦੇਵਾਂਗੇ। ਹਾਲਾਂਕਿ ਉਹਨਾਂ ਤੇ ਕ੍ਰੈਕਡਾਊਨ ਵੀ ਕੀਤਾ ਜਾਊਗਾ। ਆਪਾਂ ਨੂੰ ਪਤਾ ਹੈ ਕਿ ਉਹਨਾਂ ਨੂੰ ਜਾਂ ਤਾਂ ਡਿਟੈਂਸ਼ਨ 'ਚ ਰੱਖਿਆ ਜਾਊਗਾ ਜਾਂ ਫਿਰ ਉਹਨਾਂ ਨੂੰ ਜਿਹੜਾ ਸਪੋਰਟ ਹੈਗਾ, ਜਿੱਥੇ ਰੈਲੀ ਰੱਖੀ ਜਾ ਰਹੀ ਸਰਕਾਰ ਵੱਲੋਂ, ਉੱਥੇ ਪਹੁੰਚ ਨਹੀਂ ਦਿੱਤਾ ਜਾਊਗਾ। ਇਹ ਮੋਟਾ ਮੋਟਾ ਅੰਦਾਜ਼ਾ ਗਾ। ਬਾਕੀ ਜੇ ਸਟੂਡੈਂਟ ਚਾਹਣਗੇ ਤਾਂ ਕੀ ਪਤਾ ਪਹੁੰਚ ਵੀ ਜਾਣ ਤੇ ਉੱਥੇ ਕਾਲੇ ਝੰਡੇ ਵਗੈਰਾ ਦਿਖਾ ਦੇਣ CM ਭਗਵੰਤ ਮਾਨ ਨੂੰ, ਕੁਛ ਵੀ ਹੋ ਸਕਦਾ ਗਾ। ਪਰ ਇਹ ਮੋਟਾ ਮੋਟਾ ਅਜੇ ਜਾਣਕਾਰੀ ਨਿਕਲ ਕੇ ਆ ਰਹੀ ਹੈ ਕਿ ਉੱਥੋਂ ਦੇ ਸਟੂਡੈਂਟ ਖਾਸੇ ਨਾਰਾਜ਼ ਨੇ ਜੀ ਇਸ ਰੈਲੀ ਨੂੰ ਲੈ ਕੇ। ਜੀ। ਸੋ ਉਧਰ ਚੰਡੀਗੜ੍ਹ ਦੇ ਵਿੱਚ ਅਨੋਖੀ ਗੱਲ ਵਾਪਰ ਗਈ। ਕਿਸੇ ਨੇ ਮੋਦੀ ਸਾਹਿਬ ਦੀ ਫੋਟੋ ਦੇ ਉੱਪਰ ਉਹਨਾਂ ਤੇ ਬਿੰਦੀ ਲਾਤੀ ਤੇ ਇੱਕ ਗ੍ਰਿਫਤਾਰੀ ਵੀ ਹੋ ਗਈ ਇਸ ਮਾਮਲੇ 'ਚ। ਹਾਂਜੀ, ਕੋਈ ਬਿੰਦੀ ਉਸ ਕਿਸਮ ਦੀ ਨਹੀਂ ਲਾਈ ਜਿਵੇਂ ਆਪਾਂ ਕਹਿ ਦਈਏ ਕਿ ਲੇਡੀਜ਼ਾਂ ਵਾਲੀ। ਮਾਰਕਰ ਤੋਂ ਬਿੰਦੀ ਲਾਈ ਸੀਗੀ ਤੇ ਇੱਕ ਸਿਕਿਉਰਿਟੀ ਗਾਰਡ ਸੀਗਾ, ਉਹਨੇ ਇਹ ਬਿੰਦੀ ਲਾਤੀ। ਉਹਨੇ ਇੱਦਾਂ ਹੀ ਮਜ਼ਾਕ ਮਜ਼ਾਕ 'ਚ ਲਾਤੀ। ਉੱਥੇ ਜਿਹੜੇ ਮਰੀਜ਼ ਸੀਗੇ ਉਹਨਾਂ ਨੇ ਰੌਲਾ ਪਾ ਲਿਆ ਜੀ। ਉਹਨਾਂ ਨੇ ਕਿਹਾ ਹੈਗਾ ਕਿ ਇਹ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਪਮਾਨ ਹੈ, ਇਹ ਹੈ ਉਹ ਹੈ। ਤੇ ਇਸ 'ਤੇ ਫਿਰ ਕਿਤੇ ਨਾ ਕਿਤੇ ਰੌਲਾ ਪੈਣ ਤੋਂ ਬਾਅਦ ਉਹ ਜਿਹੜਾ ਸਿਕਿਉਰਿਟੀ ਗਾਰਡ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਤੇ ਉਹ 'ਤੇ ਕੇਸ ਵੀ ਕੀਤਾ ਗਿਆ ਹੈਗਾ। ਤੇ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਗਾ ਜੀ। ਬਾਅਦ 'ਚ ਉਹਨੂੰ ਜ਼ਮਾਨਤ 'ਤੇ ਛੱਡ ਤਾਂ ਦਿੱਤਾ ਗਿਆ ਪਰ ਉੱਤੇ ਧਾਰਾ 352 ਲਾ ਦਿੱਤੀ ਗਈ ਹੈ। ਤੇ ਹੂੰ ਇਹ ਬੜਾ ਅਜੀਬ ਹੈ ਜੀ। ਮਤਲਬ ਆਪਾਂ ਤਾਂ ਦੇਖਦੇ ਸੀਗੇ, ਆਪਾਂ ਤਾਂ ਰਾਜਨੀਤਿਕ ਬੰਦਿਆਂ ਦੇ ਪੋਸਟਰ ਫਾੜ ਵੀ ਦਿੰਦੇ ਸੀਗੇ ਪਿੰਡਾਂ 'ਚ। ਜੀ ਜੀ ਕੋ ਪੋਸਟਰ ਪਾਸਟਰ ਲੱਗੇ ਹੁੰਦੇ ਸੀ ਤਾਂ ਸਭ ਤੋਂ ਪਹਿਲਾਂ ਪਾੜਦੇ ਸੀਗੇ। ਅੱਜ ਵੀ ਮੈਂ ਦੇਖਦਾ ਗਾ ਕਿ ਸਾਡੇ ਪਿੰਡ ਤਾਂ ਬੱਚੇ ਜੇ BJP ਵਾਲਿਆਂ ਦਾ ਕੋਈ ਪੋਸਟਰ ਵਗੈਰਾ ਲੱਗ ਜਾਂਦਾ ਉਹਨੂੰ ਸਭ ਤੋਂ ਪਹਿਲਾਂ ਪਾੜਦੇ ਨੇ। ਕਿਸਾਨ ਜੀ ਅੰਦੋਲਨ ਤੋਂ ਬਾਅਦ ਤਾਂ ਉਹਨਾਂ ਦੀ ਪੂਰੀ ਰੀਤ ਬਣੀ ਹੋਈ ਹੈ। ਜੀ ਜੀ ਹਾਂ ਇਹੀ ਕੁਝ ਹੈ, ਇਹੀ ਕੁਝ ਹੈ। ਜੀ ਹਾਂ, ਜੀ ਇੱਥੇ ਉਸਨੇ ਵਿਚਾਰੇ ਨੇ ਸਿਕਿਉਰਿਟੀ ਗਾਰਡ ਨੇ ਜੇ ਗੁਰਪ੍ਰੀਤ ਸਿੰਘ ਨਾਂ ਹੈਗਾ ਜੀ ਉਸ ਮੁੰਡੇ ਦਾ, ਤੇ ਸਰਦਾਰ ਜੀ ਮੁੰਡਾ ਗਾ, ਉਹਨੇ ਵਿਚਾਰੇ ਜੀ ਨੇ ਜੇ ਮਾਰਕਰ ਤੋਂ ਬਿੰਦੀ ਲਾਤੀ ਖੇਡ 'ਚ ਤੇ ਉਹਦੀ ਦੇਖੋ ਗ੍ਰਿਫਤਾਰੀ ਕਰਾਤੀ ਇਹਨਾਂ ਨੇ ਰੌਲਾ ਪਾ ਕੇ। ਇਹ ਅਜੀਬ ਹੀ ਹੈ ਜੀ। ਮਤਲਬ ਇਹ ਅਜੀਬ ਹੀ ਮੈਂ ਤਾਂ ਕਹਾਂਗਾ ਕਿ ਬਹੁਤ ਮਤਲਬ ਗਲਤ ਹੋ ਰਿਹਾ ਗਾ। ਜੀ ਇਹ ਇੱਕ ਤਾਂ ਉਹਨਾਂ ਦੇ ਜਿਹੜੇ ਭਗਤ ਹੁੰਦੇ ਨੇ ਕਿ ਅਨਭਗਤ ਹੁੰਦੇ ਨੇ ਚਮਚੇ,
ਉਹ ਜ਼ਿਆਦਾ ਰੌਲਾ ਪਾਉਂਦੇ ਨੇ, ਉਹ ਲੀਡਰ ਤੱਕ ਤਾਂ ਗੱਲ ਕਿੱਥੇ ਪਹੁੰਚਦੀ ਹੈ। ਪਰ ਆਪਾਂ ਅਗਲੀ ਖਬਰ ਜੇਕਰ ਲਈਏ ਤਾਂ ਉਧਰ ਲੁਧਿਆਣਾ ਦੇ ਵਿੱਚ ਇੱਕ ਵਿਅਕਤੀ ਜਿਹੜਾ ਜ਼ਹਿਰੀਲਾ ਪਾਣੀ ਹੈ ਉਹਨਾਂ ਦੇ ਏਰੀਏ ਦੇ ਵਿੱਚ ਲਗਾਤਾਰ ਉਹ ਉਸੇ ਦੇ ਨਾਲ ਨਹਾਉਂਦੇ ਨੇ, ਪੀਂਦੇ ਹੋਣਗੇ, ਵਰਤਦੇ ਹੋਣਗੇ, ਉਹ ਲੈ ਕੇ ਐਮਐਲਏ ਦੇ ਕੋਲ ਪਹੁੰਚਿਆ ਤੇ ਉਹਨੂੰ ਕਹਿੰਦਾ ਭਾਈ ਆਹ ਲੈ ਸ਼ਰਬਤ ਹੈ, ਇਹਨੂੰ ਪੀ ਕੇ ਦਿਖਾ, ਤੇ ਉਹਨੂੰ ਧੱਕੇ ਧੁੱਕੇ ਮਾਰੇ ਗਏ ਨੇ। ਇਸ ਖਬਰ ਤੇ ਪਾਇਓ ਚਾਨਣਾ ਜ਼ਰਾ। ਹਾਂਜੀ, ਜਿਹੜੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਨੇ ਮਦਨ ਲਾਲ ਬੱਗਾ, ਉਹਨਾਂ ਦੇ ਉਲਟੇ ਕਾਰਵਾਈ ਕੀਤੀ ਹੈ ਜੀ। ਇੱਕ ਸਥਾਨਕ ਨਾਗਰਿਕ ਨੇ, ਉਹਨਾਂ ਨੇ ਅਨੋਖੇ ਤਰੀਕੇ ਨਾਲ ਉਹਨਾਂ ਦਾ ਵਿਰੋਧ ਕੀਤਾ ਹੈਗਾ। ਉਹ ਇੱਕ ਬੋਟਲ 'ਚ ਕਿਤੇ ਨਾ ਕਿਤੇ ਗੰਦਾ ਪਾਣੀ ਭਰ ਲੈ ਗਏ ਆਪਣੇ ਘਰ ਦੇ ਨਲ ਤੋਂ, ਅਤੇ ਜਾ ਕੇ ਵਿਧਾਇਕ ਕੋਲ ਜਾ ਕੇ ਕਹਿੰਦੇ ਕਿ ਲੈ ਸ਼ਰਬਤ ਇਹਨੂੰ ਪੀ ਕੇ ਦਿਖਾ। ਅਤੇ ਫਿਰ ਉੱਥੇ ਜਿਹੜੇ ਉਹਨਾਂ ਦੇ ਸਿਕਿਉਰਿਟੀ ਅਫਸਰ ਸੀਗੇ, ਉਹਨਾਂ ਨੇ ਹਾਲਾਂਕਿ ਧੱਕਾ ਮੁੱਕੀ ਕੀਤੀ ਉਸ ਬੰਦੇ ਨਾਲ, ਅਤੇ ਉਹਨੂੰ ਦੂਰ ਭੇਜਤਾ। ਪਰ ਉਹਦੀ ਵੀਡੀਓ ਬਣ ਗਈ ਜੀ ਮੌਕੇ 'ਤੇ। ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ 'ਤੇ। ਅਤੇ ਦੇਖੋ ਇਹਨਾਂ ਦੇ ਜਿਹੜੇ ਦਾਅਵੇ ਸੀਗੇ ਕਿ ਮਤਲਬ ਇਹ ਛੱਡੋ ਗੱਲ, ਜਿਹੜੇ ਕੰਪਲੈਕਸ ਮੁੱਦੇ ਨੇ ਉਹਨਾਂ ਦੀ ਗੱਲ ਛੱਡੋ, ਜਿਹੜੀ ਇਹ ਸਿੱਖਿਆ, ਸਿਹਤ ਅਤੇ ਜਿਹੜਾ ਪਾਣੀ, ਬਿਜਲੀ ਦੀ ਗੱਲ ਕਰਦੇ ਸੀ, ਉਹਦਾ ਦੇਖ ਲਓ ਜੀ ਕੀ ਹਾਲ ਹੈ। ਪਾਣੀ ਇੰਨਾ ਖਰਾਬ ਹੈਗਾ। ਲੁਧਿਆਣੇ ਦੇ ਵਿੱਚ ਉੱਦਾਂ ਪ੍ਰੋਟੈਸਟ ਵੀ ਹੋਏ ਨੇ, ਬੁੱਢੇ ਦਰਿਆ ਦਾ ਪ੍ਰੋਟੈਸਟ ਆਪਾਂ ਨੂੰ ਪਤਾ ਹੀ ਹੈ। ਉੱਥੇ ਬਹੁਤ ਸਾਰੇ ਜਿਹੜੇ ਪਾਣੀ ਦੇ ਸਰੋਤ ਨੇ, ਉਹਨਾਂ 'ਚ ਜਿਹੜੀ ਲੁਧਿਆਣੇ ਦੀ ਇੰਡਸਟਰੀ ਉਹ ਗੰਦਾ ਪਾਣੀ ਸਿੱਟਦੀ ਰਹਿੰਦੀ ਹੈ। ਇਸ ਕਰਕੇ ਉੱਥੇ ਧਰਤੀ ਹੇਠਲਾ ਪਾਣੀ ਵੀ ਜੀ ਆਪਾਂ ਕਹਿ ਲਈਏ ਦੂਸ਼ਿਤ ਹੋ ਚੁੱਕਿਆ ਹੈਗਾ, ਅਤੇ ਬਾਕੀ ਦਰਿਆਵਾਂ ਦਾ ਅਤੇ ਨਹਿਰਾਂ ਦਾ ਪਾਣੀ ਵੀ ਉੱਥੇ ਦੂਸ਼ਿਤ ਹੈਗਾ। ਅਤੇ ਉੱਥੇ ਲੁਧਿਆਣੇ ਏਰੀਏ 'ਚ ਪਾਣੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਬਹੁਤ ਵੱਡਾ ਮੁੱਦਾ ਹੈਗਾ ਜੀ। ਜੀ, ਸੋ ਇਹ ਕਿਹੜੀਆਂ ਗੱਲਾਂ ਕਰਦੇ ਨੇ। ਹੁਣ ਤਾਂ ਪੰਜਾਬੀ ਇਹ ਸਮਝ ਜਾਣ ਵੀ ਇਹਨਾਂ ਨੇ ਪਾਣੀ ਦੀ ਲੜਾਈ ਇਹ ਲੜ ਨਹੀਂ ਸਕਦੇ, ਜਿਹੜਾ ਮਰਜ਼ੀ ਪਾਣੀ ਬਰਬਾਦ ਕਰ ਸਕਦਾ ਹੈ, ਕਿਉਂਕਿ ਇਹਨਾਂ ਨੇ ਕੇਂਦਰ ਦੀ ਤਰਜ਼ ਤੇ ਇਸ ਵਾਰ ਵਿਧਾਨ ਸਭਾ ਦੇ ਵਿੱਚ ਮਤਾ ਪਾ ਦਿੱਤਾ ਸੀ, ਜਿਹੜਾ ਕਿ 1974 ਦੇ ਜਿਹੜਾ ਦਾ ਵਾਟਰ ਪ੍ਰੀਵੈਂਸ਼ਨ ਐਂਡ ਪੋਲਿਊਸ਼ਨ ਕੰਟਰੋਲ ਐਕਟ ਹੈ ਉਸ ਨੂੰ ਬਦਲਣ ਦੇ ਲਈ। ਤੇ ਹੁਣ ਏਦਾਂ ਨਹੀਂ ਹੋ ਸਕਦਾ ਕਿ ਕਿਸੇ ਤੇ ਕ੍ਰਿਮੀਨਲ ਪਰਚਾ ਦਰਜ ਕਰਾ ਦੇਣ ਵੀ ਭਾਈ ਇਹ ਪਾਣੀ ਨੂੰ ਬਰਬਾਦ ਕਰਦਾ, ਪਾਣੀ ਨੂੰ ਖਰਾਬ ਕਰਦਾ ਹੈ। ਉਹ ਸਿਰਫ ਜੁਰਮਾਨਾ ਲੱਗ ਸਕਦਾ ਹੈ। ਵੀ ਬਹੁਤ ਵੱਡੀ ਗੱਲ ਸੀ। ਅਸੀਂ ਕਈ ਵਾਰੀ ਕਈ ਐਮਐਲਏਜ਼ ਨਾਲ ਗੱਲ ਕਰਨ ਦੀ, ਪੁੱਛਣ ਦੀ ਕੋਸ਼ਿਸ਼ ਵੀ ਉਹਨਾਂ ਨੂੰ ਕਰਦੇ ਹਾਂ, ਪਰ ਅਗਲੇ ਕਹਿੰਦੇ ਨੇ ਅਸੀਂ ਤਾਂ ਜੀ ਨਹਿਰੀ ਪਾਣੀ ਦੇ ਰਹੇ ਹਾਂ। ਨਹਿਰੀ ਪਾਣੀ ਦਾ ਵਿਸ਼ਾ ਅਲੱਗ ਹੈ, ਪਰ ਉਹਨਾਂ ਨੂੰ ਜਾਂ ਤਾਂ ਇਸ ਵਿਸ਼ੇ ਦੀ ਸੰਜੀਦਗੀ ਨਹੀਂ ਪਤਾ, ਜਾਂ ਫਿਰ ਉਹਨਾਂ ਨੂੰ ਇਸ ਤੇ ਮੂੰਹ ਖੋਲਣ ਦੀ ਇਸ ਕਰਕੇ ਮਨਾਹੀ ਹੈ ਵੀ ਇਸ 'ਚ ਉਹ ਗਲਤ ਨੇ। ਚਲੋ ਜੋ ਵੀ ਹੈ, ਪ੍ਰੋਗਰਾਮ ਦਾ ਸਮਾਂ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ। ਸੋ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਪੁਨੀਆ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ਼੍ਰੀ ਅਕਾਲ। ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਧੰਨਵਾਦ, ਸਤਿ ਸ਼੍ਰੀ ਅਕਾਲ।